ਕੋਈ ਖੜਕੂ ਨਹੀਂ ਸੀਗੇ। ਤੇ ਸਾਨੂੰ ਤੇ ਉਹ ਸੰਤ ਸਾਧ ਹੀ ਲੱਗਦੇ ਸੀਗੇ ਸਾਰੇ ਜਣੇ ਬਈ ਅਸੀਂ ਜੋ ਉਹਨਾਂ ਨੂੰ ਦੇਖਿਆ ਨਾ ਤੇ ਅਸੀਂ ਮੱਥੇ ਟੇਕਦੇ ਸੀ ਕਿ ਇਹਨਾਂ ਦੇ ਵਿੱਚ ਕੋਈ ਚੀਜ਼ ਹੈਗੀ। ਪਹਿਲੀ ਵਾਰ ਤਾਂ ਗੋਲੀ ਚੱਲੀ ਹੈ ਤੇ ਬੀਬੀ ਇੱਕ ਮਰੀ ਪਈ ਸੀ ਉੱਥੇ ਪੌੜੀਆਂ ਦੇ ਥੱਲੇ। ਉਹਨੇ ਆਪਣਾ ਬਚਾਅ ਕਰਨ ਵਾਸਤੇ ਪਹਿਲਾਂ ਐਨ ਹੋਈ ਹੈ, ਇੱਧਰੋਂ ਗੋਲੀ ਵੱਜ ਕੇ ਫਿਰ ਉਹਦੇ ਸਾਹਮਣੇ ਵੱਜ ਗਈ। ਉਹ ਕਹਿੰਦੇ ਨਾ ਜਾ ਬਾਹਰ, ਗੋਲੀ ਬੜੀ ਚੱਲਦੀ ਪਈ ਹੈ। ਤੇ ਉਹ ਕਹਿੰਦਾ ਨਹੀਂ ਮੈਨੂੰ ਪਿਆਸ ਬੜੀ ਲੱਗੀ। ਉਹ ਭਗਾ ਸੀ ਤੇ ਉਹਨੇ ਚਲੇ ਗਿਆ ਸੀ। ਕਹਿੰਦੇ ਉਹਨਾਂ ਹੈਂਡ ਜੱਪ ਕਿਹਾ, ਇਹਨੇ ਸੁਣਿਆ ਨਹੀਂ, ਉਹਨਾਂ ਗੋਲੀ ਮਾਰੀ ਬ੍ਰੈਸਟ। ਰਾਤ ਸਾਡੇ ਘਰ ਕਾਫੀ ਬੰਦੇ ਆਏ ਨੇ ਜਿਹੜੇ ਕਿ ਇੱਥੇ ਚੌਂਕੀ ਸਾਹਿਬ ਚੜ੍ਹਦੇ ਨੇ, 9 ਵਜੇ ਚੌਂਕੀ ਸਾਹਿਬ ਚੜ੍ਹਦੇ ਤੇ ਉਹ ਬੰਦੇ ਕੋਈ 10-15 ਬੰਦੇ ਜਿਹੜੇ ਉਹ ਬੰਦੇ ਚੌਂਕੀ ਚੜ੍ਹਦੇ ਸੀ। ਉਹਨਾਂ ਨੂੰ ਇਹਨਾਂ ਨੇ ਘਰਾਂ ਨੂੰ ਨਹੀਂ ਜਾਣ ਦਿੱਤਾ, ਦਰਵਾਜ਼ੇ ਬੰਦ ਕਰ। ਉਹ ਸਾਡੇ ਘਰ ਆ ਗਏ। ਸੱਸ ਨੇ ਮਤਲਬ ਇੱਦਾਂ ਦੱਸਤਾ ਕਿ ਆ ਮੇਰਾ ਪੁੱਤਰ, ਆ ਪੁੱਤਰਾ, ਆ ਮੇਰਾ ਫਲਾਣਾ, ਮੈਂ ਢਿੱਲਾ, ਸਾਰੀ ਗੱਲਬਾਤ ਸਮਝਾ ਦਿੱਤੀ। ਫਿਰ ਵੀ ਕਿਸੇ ਇੱਕ ਜਨਾਨੀ ਨੇ ਕਹਿਤਾ ਇਹ ਸਾਡਾ ਕੁਛ ਨਹੀਂ ਹੈ, ਪਤਾ ਨਹੀਂ ਕਿੱਥੋਂ ਆਏ, ਮੈਂ ਨਹੀਂ ਉਹਨੂੰ ਜਾਣਦਾ। ਉਹਨਾਂ ਸਾਡੇ ਸਾਹਮਣੇ 2 ਦਿਨ ਨੂੰ ਸ਼ੂਟ ਕਰ। ਉਹ ਤੋਂ ਬਾਅਦ ਦਿਨ ਚੜ੍ਹਿਆ ਹੀ ਅਜੇ ਤੇ ਸਾਨੂੰ 7 ਵਜੇ ਨਾਲ ਕਿਸੇ ਨੇ ਬਾਹਰੋਂ ਆਣ ਕੇ ਕਿਹਾ, ਬਾਹਰੋਂ ਆਏ ਨੇ ਭੱਜੇ ਕਹਿੰਦੇ ਵੀ ਸੰਤਾਂ ਨੇ ਸ਼ਹੀਦੀ ਪਾ ਲਈ, ਸੰਤ ਸ਼ਹੀਦ ਹੋ ਗਏ ਨੇ ਤੇ ਹੁਣ ਸਾਡਾ ਬਚਾਅ ਪਤਾ ਨਹੀਂ ਹੁਣ ਕਿੱਦਾਂ ਹੋਣਾ, ਕਿੱਦਾਂ ਨਹੀਂ ਹੋਣਾ, ਸਾਨੂੰ ਬਚਾ। ਬੈਗ 'ਚ ਪਾ ਲਿਆ ਇਹਨਾਂ ਨੂੰ ਕੈਸ਼ ਵੀ, ਸੋਨਾ ਵੀ, ਸਭ ਕੁਛ ਮੇਰੇ ਕੋਲ ਵੀ ਲੈ ਲਿਆ ਇਹਨਾਂ ਨੇ। ਮੁੜ ਕੇ ਇਹ ਜਦੋਂ ਮੇਰੀ ਜਠਾਣੀ ਦੇ ਕੋਲ ਚਾਬੀ ਸੀ ਕੌੜੇ ਮਾਰੀ ਦੀ ਤੇ ਉਹ ਵਿਚਾਰੀ ਨੂੰ ਗੋਲੀ ਵੱਜ ਗਈ। ਹੁਣ ਚਾਬੀ ਨਹੀਂ ਦੱਸ ਸਕੀ ਕਿੱਥੇ ਮੇਰੇ ਕੋਲ ਰਹਿ, ਕਿਉਂਕਿ ਭੱਜ ਨੱਠ ਪੈ ਗਈ। ਉਹਦੇ ਗੋਲੀ ਵੱਜਣ ਲੱਗੇ ਨਾ, ਗੋਲੀ ਵੀ ਇਹਦੀ ਇੱਥੋਂ ਵੱਜੀ ਤੇ ਇਹਦੇ ਅੰਦਰੋਂ ਹੀ ਨਿਕਲੀ ਸੀ ਤੇ ਬੜਾ ਜ਼ਿਆਦਾ ਕਸੂਤੀ ਜਗ੍ਹਾ 'ਤੇ ਸੀ ਤੇ ਸਾਰੇ ਅਸੀਂ ਬਹੁਤ ਪਰੇਸ਼ਾਨ ਸੀ ਕਿ ਪਤਾ ਨਹੀਂ ਇਹਨੇ ਹੁਣ ਬਚਣਾ ਕਿੱਦਾਂ ਕਿੱਦਾਂ। ਸਾਰਾ ਕੁਛ ਮੇਰੀ ਅੱਖਾਂ ਅੱਗੇ ਹੈਗੀ ਤੇ ਜੋ ਦੇਖਿਆ ਨਾ ਕਿ ਅਸੀਂ ਬਚ ਕੇ ਕਿੱਦਾਂ ਨਿਕਲੇ। ਸਾਡੀ ਘਰ ਦੀ ਬਿਲਡਿੰਗ ਇੱਦਾਂ ਹਿਲਦੀ ਸੀ ਪੂਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਵਾਰ ਜੂਨ 84 ਦਾ ਘੱਲੂ ਘਰ ਆ, ਜਿਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਬਹੁਤ ਵੱਡੀ ਗਿਣਤੀ 'ਚ ਸ਼ਹਾਦਤਾਂ ਵੀ ਹੋਈਆਂ ਅਤੇ ਸਿੱਖਾਂ ਨੇ ਉੱਥੇ ਆਪਣੀ ਬਹਾਦਰੀ ਦੇ ਜੌਹਰ ਵੀ ਵਿਖਾਏ। ਉਹਨਾਂ ਦੇ ਵਿੱਚ ਜੋ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਬਾਰੇ ਬਹੁਤ ਕੁਛ ਪੜ੍ਹਿਆ ਸੁਣਿਆ, ਅਸੀਂ ਬਹੁਤ ਕੁਛ ਲਿਖਿਆ ਜਾ ਚੁੱਕਾ, ਬਹੁਤ ਲੋਕਾਂ ਦੇ ਇੰਟਰਵਿਊਜ਼ ਵੀ ਆਈਆਂ ਨੇ। ਪਰ ਅਸੀਂ ਇਸ ਵਾਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਉਹ ਲੋਕ ਜਿਹੜੇ ਆਮ ਲੋਕ ਜਿਹੜੇ ਨੇੜੇ ਤੇੜੇ ਘਰਾਂ 'ਚ ਰਹਿੰਦੇ ਸਨ, ਉਹਨਾਂ ਵਿੱਚੋਂ ਸਾਨੂੰ ਕੁਛ ਲੋਕ ਮਿਲ ਸਕਣ ਜਿਹੜੇ ਮੌਕੇ ਦੇ ਗਵਾਹ ਹੋਣ। ਅੱਜ ਅਸੀਂ ਬੈਠੇ ਹਾਂ ਸਰਦਾਰ ਰਜਿੰਦਰ ਸਿੰਘ ਹੋਣਾ ਕੋਲ। ਇਹਨਾਂ ਦਾ ਪਰਿਵਾਰ 1947 ਦੇ ਉਜਾੜੇ ਵੇਲੇ ਪਾਕਿਸਤਾਨ ਤੋਂ ਇੱਧਰ ਆਉਂਦਾ ਆ। ਪੁਤਲੀ ਘਰ ਵਿਖੇ ਇਹਨਾਂ ਨੂੰ ਕੁਛ ਥਾਂ ਮਿਲਦਾ। ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ, ਜਿੱਥੇ ਹੁਣ 84 ਦੇ ਸ਼ਹੀਦਾਂ ਦੀ ਯਾਦਗਾਰ ਬਣੀ ਆ, ਉੱਥੇ ਇਹਨਾਂ ਨੂੰ 2 ਕਮਰਿਆਂ ਦਾ ਥਾਂ ਮਿਲਦਾ ਹੈ, ਜਿੱਥੇ ਇਹ ਸਾਰਾ ਪਰਿਵਾਰ, ਇੱਥੋਂ ਤੱਕ ਕਿ ਇਹਨਾਂ ਦੇ ਭੂਆ ਦਾ ਪਰਿਵਾਰ, ਇਹਨਾਂ ਦੇ ਮਾਮਿਆਂ ਦਾ ਪਰਿਵਾਰ ਰਹਿੰਦੇ ਸਨ। ਅਤੇ ਜੂਨ 84 ਦੇ ਘੱਲੂ ਘਰ ਦੇ ਵਿੱਚ ਇਹਨਾਂ ਨੂੰ ਉੱਥੋਂ ਵੀ ਮੁੜ ਉਜਾੜ ਦਿੱਤਾ ਗਿਆ ਅਤੇ ਅੱਜ ਤੱਕ ਵੀ ਇਹਨਾਂ ਦਾ ਉਵੇਂ ਕਹਿ ਸਕਦੇ ਹਾਂ ਕਿ ਪੈਰ ਕਿਤੇ ਨਹੀਂ ਲੱਗੇ। ਇਹਨਾਂ ਨੇ ਉਹ ਸਾਰਾ ਮੰਜ਼ਰ ਦੇਖਿਆ ਆ, ਉਹ ਸਾਰਾ ਮੰਜ਼ਰ ਆਪਣੇ ਪਿੰਡੇ 'ਤੇ ਹੰਢਾਇਆ ਆ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਜੂਨ ਨੂੰ ਜਿਹੜੀ ਆ ਕਾਰਵਾਈ ਭਾਰਤੀ ਫੌਜ ਵੱਲੋਂ CRP ਵੱਲੋਂ ਸ਼ੁਰੂ ਕੀਤੀ ਜਾਂਦੀ ਆ। ਤੁਸੀਂ ਸਾਨੂੰ ਇਹਦੇ ਬਾਬਤ ਜੋ ਤੁਹਾਡੇ ਕੋਲ ਜਾਣਕਾਰੀ ਹੈ, ਜੋ ਤੁਸੀਂ ਯਾਦਦਾਸ਼ਤ ਦੇ ਵਿੱਚ ਚੀਜ਼ ਤੁਹਾਡੇ ਆ ਸਕਦੀ ਆ, ਉਹ ਜ਼ਰੂਰ ਸੰਗਤਾਂ ਨਾਲ ਸਾਂਝੀ ਕਰੋ। ਸਾਰਿਆਂ ਨਾਲ ਪਹਿਲੇ ਜੀ ਅਸੀਂ 1:30 ਵਜੇ ਇੱਥੇ ਬੈਠੇ ਘੰਟੇ ਘਰ ਧਰੇਕ ਥੱਲੇ ਆ ਸ਼ੁੱਕਰਵਾਰ ਦੁਪਹਿਰੇ 1:30 ਵਜੇ ਨਾਲ ਅਸੀਂ ਉੱਥੇ ਬੈਠੇ ਸੀ ਅਤੇ ਉੱਥੇ ਮੁੜ ਕੇ ਗੋਲੀਆਂ ਚੱਲੀਆਂ ਅਤੇ ਇੱਕ ਸਾਡਾ ਸਤਨਾਮ ਹੈਗਾ ਜਿਹਨੇ ਉੱਥੇ ਕਬੂਤਰ ਰੱਖੇ ਸੀ, ਉਹ ਵੇਖਣ ਚਲੇ ਗਏ ਅਤੇ ਅਸੀਂ ਉੱਥੇ ਬੈਠੇ। ਉਹ 1:30 ਵਜੇ ਨਾਲ ਗੋਲੀ ਚੱਲੀ ਅਤੇ ਉਹਦੇ ਇੱਥੇ ਵੱਜੀ ਮੂੰਹ ਦੇ ਅਤੇ ਇੱਧਰੋਂ ਨਿਕਲ ਗਈ ਸੀ। ਮੁੜ ਕੇ ਉਹਨੂੰ ਸਰਾਂ 'ਚ ਲੈ ਕੇ ਉੱਥੇ ਲੰਮੇ ਪਾਏ ਜਿਹੜੇ ਜ਼ਖਮੀ ਹੋਏ ਸੀ, ਇਹਨੂੰ ਵੀ ਉੱਥੇ ਛੱਡ ਆਏ। ਫਿਰ ਕਿੰਨੇ ਕੁ ਲੋਕ, ਮੈਂ ਸੰਗਤ ਨੂੰ ਇਹ ਦੱਸ ਦੇਵਾਂ ਕਿ ਇੱਕ ਤਰੀਕ ਬਣਦੀ ਹੈ ਸ਼ੁੱਕਰਵਾਰ, ਜਿਸ ਦਿਨ ਦਾ ਇਹ ਵਾਕਿਆ ਦੱਸ ਰਹੇ ਨੇ ਕਿ ਦੁਪਹਿਰ 1:30 ਵਜੇ ਗੋਲੀ ਚੱਲਦੀ ਹੈ ਅਤੇ ਇਹਨਾਂ ਦੇ ਕੋਲ ਬੈਠਾ ਇੱਕ ਸਾਥੀ ਸਤਨਾਮ ਸਿੰਘ, ਉਹਦੇ ਜਵਾੜੇ 'ਚ ਇੱਕ ਪਾਸੇ ਤੋਂ ਗੋਲੀ ਲੱਗਦੀ ਹੈ ਅਤੇ ਦੂਜੇ ਪਾਸੇ ਤੋਂ ਨਿਕਲ ਜਾਂਦੀ ਆ ਅਤੇ ਉਹਨੂੰ ਸਰਾਂ ਦੇ ਵਿੱਚ ਲਿਜਾਇਆ ਜਾਂਦਾ। ਉੱਥੇ ਹੋਰ ਕਿੰਨੇ ਕੁ ਜ਼ਖਮੀ ਸਨ ਸਰਾਂ ਦੇ ਵਿੱਚ? 7-8 ਜਣੇ ਹੈਗੇ ਸੀ। ਜਦੋਂ ਅਸੀਂ ਗਏ ਹਾਂ ਉਹਨੂੰ ਛੱਡਣ ਵਾਸਤੇ, ਕਹਿੰਦੇ ਵੀ ਉੱਥੇ ਲੈ ਜਾਓ, ਜ਼ਖਮੀਆਂ ਦਾ ਉੱਥੇ ਕਮਰਾ ਬਣਿਆ, ਅਤੇ ਅਸੀਂ ਉੱਥੇ ਛੱਡ ਆਏ ਸੀ ਜਾ ਕੇ। ਉਸ ਤੋਂ ਬਾਅਦ ਫਿਰ ਕਿਵੇਂ ਵਾਪਰੀ 1 ਤਰੀਕ ਤੋਂ ਬਾਅਦ ਅੱਗੇ ਕਿਵੇਂ, ਜੋ ਕੁਛ ਦ੍ਰਿਸ਼ ਤੁਸੀਂ ਦੇਖੇ ਹੋਣ? ਉਹ ਕੋਈ ਸ਼ਾਮ ਨੂੰ, ਕੋਈ ਦੁਪਹਿਰੇ, ਮਤਲਬ ਚੱਲਦੀ ਰਹੀ, ਸ਼ੁੱਕਰਵਾਰ ਤੋਂ ਬਾਅਦ ਬੰਦ ਨਹੀਂ ਹੋਈ। ਫਿਰ ਅਸੀਂ ਸਾਰੇ ਘਰ ਸੁੱਤੇ ਸੀ। ਜਿੱਦਣ ਸਵੇਰੇ ਬੰਬ ਵੱਜਿਆ 4:45 ਵਜੇ ਨਾਲ ਚੱਲਿਆ, ਅਸੀਂ ਸਾਰੇ ਕੋਠੇ ਸੁੱਤੇ ਸੀ। ਬੰਬ ਜਿਹੜਾ ਆ
ਬਹੁਤ ਥਾਵਾਂ ਤੇ ਹੀ ਪੜਿਆ ਕਿ ਮੇਨ ਜਿਹੜੀ ਘਟਨਾ ਮੰਨੀ ਜਾਂਦੀ ਵੱਡੀ, ਉਹ 4 ਜੂਨ ਦੇ ਸਵੇਰੇ ਤੜਕੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਇੱਕ ਬੰਬ ਵੱਡਾ ਆ ਕੇ ਗੋਲਾ ਵੱਜਦਾ ਹੈ। ਪਾਸੇ ਜਿੱਥੇ ਮਹਾਰਾਜ ਦੇ ਅੱਗੇ ਦੀਵਾਨ ਨਹੀਂ ਲੱਗਦਾ, ਉਹਦੇ ਵਿਚਕਾਰ ਆ ਕੇ ਵੱਜਾ। ਤੁਸੀਂ ਉਸ ਸਮੇਂ ਕਿੱਥੇ ਸੀ? ਅਸੀਂ ਆਪਣੇ ਘਰ ਸੁੱਤੇ ਸੀ, ਕੋਠੇ ਧੂਰ ਕੋਠੇ ਸੀ, ਗਰਮੀ ਬੜੀ ਸੀ ਨਾ ਉਦੋਂ, ਤੇ ਕੋਠੇ ਹੀ ਸੁੱਤੇ ਸੀ। ਜੋ ਗੋਲੀ ਜਾਂ ਬੰਬ ਚੱਲਿਆ ਸੀ, ਸਾਰੇ ਚੁੱਕ ਕੇ ਬਿਸਰੇ ਥੱਲੇ ਭੱਜ ਆਏ। ਮੁੜ ਕੇ ਫਿਰ ਚੱਲਦੀ ਰਹੀ, ਸਾਰੀ ਦਿਹਾੜੀ ਚੱਲਦੀ ਰਹੀ। ਤੁਹਾਡਾ ਘਰ ਜਿਹੜਾ ਆ ਉਹ ਕਿੱਥੇ ਕੁ ਸੀ? ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਤੇੜੇ ਸੀ ਘਰ ਤੁਹਾਡਾ? ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਦੇ ਨਾਲ ਹੀ ਪਿਛਲੇ ਪਾਸੇ। ਉਹ ਨਵਾਂ ਲਿਆ ਸੀ ਨਾ, ਤੇ ਪਹਿਲੇ ਅਸੀਂ ਇੱਥੇ ਰਹਿੰਦੇ ਜਿੱਥੇ ਹੁਣ ਸੰਸਥਾ ਦਾ ਬਣਿਆ ਡੇਰਾ। ਤੇ 4 ਤਰੀਕ ਨੂੰ ਸਾਰਾ ਦਿਨ ਕਿਵੇਂ ਦਾ ਮੰਜ਼ਰ ਰਿਹਾ? ਕਿਉਂਕਿ 4 ਤਰੀਕ ਨੂੰ ਭਾਰਤੀ ਫੌਜ ਇਹ ਆਪਰੇਸ਼ਨ ਆਪਣੇ ਹੱਥ ਦੇ ਵਿੱਚ ਲੈ ਲੈਂਦੀ ਆ, ਤੇ ਤੁਸੀਂ ਕੀ ਕੁਝ ਆਪਣੇ ਘਰੋਂ ਵੇਖਿਆ ਜਿਹੜਾ 4 ਤਰੀਕ ਨੂੰ ਜੋ ਸਾਰਾ ਕੁਝ ਵਾਪਰਿਆ? ਬਸ ਇਸ ਤਰ੍ਹਾਂ ਹੀ, ਕਦੀ ਉੱਧਰੋਂ ਗੋਲੀ ਚੱਲੀ, ਕਦੀ ਉੱਧਰੋਂ ਗੋਲੀਆਂ ਦੀ ਆਵਾਜ਼ ਹੀ ਸੁਣੀ ਹੈ, ਤੇ ਬਾਰੀ ਸਾਨੀ ਸਾਰਾ ਕੁਝ ਨਜ਼ਰ ਆਉਂਦਾ ਗੋਲੀਆਂ ਚੱਲਦੀਆਂ। ਤੇ ਇਹ ਕੋਈ 8:30 ਵਜੇ ਦਾ ਟਾਈਮ ਹੋਣਾ, ਸਿੰਘ ਆ ਕੇ ਖਲੋਤਾ ਸੀ ਉਹਦੇ ਵਿੱਚ, ਉਹਦੇ ਹੱਥ 'ਚ ਸਟੇਨ ਫੜੀ, ਜੇ ਕੋਈ ਬੰਦੂਕ ਜੀ ਫੜੀ ਸੀ। ਤੇ ਉਹ ਮਤਲਬ ਕਿ ਸ਼ਾਮ ਨੂੰ ਅਸੀਂ ਫਿਰ ਗਏ ਦੁਬਾਰਾ, ਹੌਲੀ ਹੌਲੀ ਗੋਲੀ ਚੱਲਦੀ ਪਈ ਸੀ ਨਾ, ਤੇ ਹੌਲੀ ਹੌਲੀ ਵੇਖਣ ਗਏ। ਉਹਦੇ ਕੱਪੜੇ ਵਿਚਾਰੇ ਦੇ ਸਾਰੇ ਕਾਲੇ ਕੂਲੇ ਹੋਏ, ਇਸ ਤਰ੍ਹਾਂ ਹੀ ਪਟਕਾ ਹੋਰ ਤਰ੍ਹਾਂ ਹੋਇਆ। ਇੱਕ ਕਿੰਨੀਆਂ ਗੋਲੀਆਂ ਵੱਜ ਗਈਆਂ ਹੋਣੀਆਂ ਉਹਨੂੰ। ਤੁਹਾਡਾ ਘਰ ਤੁਸੀਂ ਦੱਸਿਆ ਕਿ ਬਾਬਾ ਗੁਰਬਖਸ਼ ਸਿੰਘ ਦੇ ਥਾਂ ਦੇ ਨੇੜੇ ਹੀ, ਤੁਹਾਡੇ ਘਰ ਵੀ ਕੋਈ ਗੋਲੀਆਂ ਲੱਗੀਆਂ, ਕਿਸੇ ਜੀ ਦਾ ਨੁਕਸਾਨ ਕੋਈ ਹੋਇਆ ਹੋਵੇ? ਉਹਦੇ ਨਾਲ ਨੁਕਸਾਨ ਨਹੀਂ ਹੋਇਆ, ਉਹਦੇ ਨਾਲ ਸਾਡੀ ਭਰਜਾਈ ਨੂੰ ਗੋਲੀ ਵੱਜੀ, ਬਸ ਹੋਰ ਕੋਈ ਨੁਕਸਾਨ ਨਹੀਂ ਹੋਇਆ। ਤੇ ਜਾਂ ਜਿਹੜਾ ਘਰੋਂ ਨਿਕਲ ਗਏ, ਸਾਨੂੰ ਮਿਲਟਰੀ ਨੇ ਕੱਢਿਆ, ਉਸ ਤੋਂ ਬਾਅਦ ਸਮਾਨ ਜਿਹੜਾ ਉਹ ਚੋਰੀ ਹੋਇਆ ਉਹ ਨਹੀਂ ਮਿਲਿਆ ਉਹਨਾਂ ਨੂੰ। ਘਰੋਂ ਕੱਢਣ ਦਾ ਕਿੰਨੀ ਤਰੀਕ ਦਾ ਵਾਕਿਆ ਜਦੋਂ ਤੁਹਾਨੂੰ ਉੱਥੋਂ ਘਰੋਂ ਕੱਢ ਕੇ ਤੇ ਮਿਲਟਰੀ ਵੱਲੋਂ ਥਾਂ ਖਾਲੀ ਕਰਵਾਇਆ ਗਿਆ? ਮੰਗਲਵਾਰ ਦੁਪਹਿਰੇ ਕੋਈ 3 ਵਜੇ ਨਾਲ ਕੱਢਿਆ ਸਾਨੂੰ। ਉਹਦੇ ਬਾਰੇ ਜਾਣਕਾਰੀ ਦਿਓ, ਜਿਵੇਂ ਸੰਗਤਾਂ ਜਿਵੇਂ ਲੋਕਾਂ ਨੂੰ ਕੱਢ ਕੇ ਥਾਂ ਖਾਲੀ। ਮੈਂ ਨਾ ਦਰਬਾਰ ਸਾਹਿਬ ਜਿਹੜੀ ਚੌਂਕੀ ਸਾਹਿਬ ਚੜ੍ਹਦੀ ਕਿ ਨਹੀਂ, ਸ਼ਾਮ ਨੂੰ ਬਾਬਾ ਬੁੱਢਾ ਜੀ ਦੇ ਟਾਈਮ ਦੀ ਚਲਦੀ ਆ ਰਹੀ ਹੈ, ਉਹ ਸਾਰੇ ਸਿੰਘ ਸਾਰੇ ਮੈਂ ਆਪਣੇ ਘਰ ਲੈ ਆਇਆ ਸੀ। ਉਹਨਾਂ ਨੂੰ ਹੋਰ 5-7 ਮਾਈਆਂ ਹੈਗੀਆਂ ਸੀ, ਉਹਨਾਂ ਨੂੰ ਮੈਂ ਆਪਣੇ ਘਰ ਲੈ ਆਇਆ ਸੀ। ਜੋ ਮੈਂ ਚਾਚਾ ਨੂੰ ਰੋਟੀ ਦੇਣ ਗਿਆ ਨਾ, ਉੱਥੇ ਲੋਕ ਇੱਕ ਸਾਡਾ ਭਤੀਜਾ ਹੈਗਾ ਸੀ ਮੇਰੇ ਯਾਰ ਦਾ, ਕੀ ਸੋਨੂ ਮਿੰਟੂ ਹੈਗਾ ਸੀ ਜੀ, ਉਹਨੇ ਉਹ ਟੀਨਾ ਥੱਲੇ ਛਬੀਲ ਹੁੰਦੀ, ਵੇਲੇ ਗੁਰੂ ਤੇਗ ਬਹਾਦਰ ਚੜ੍ਹਨ ਲੱਗਿਆ ਨਾ, ਐਸਾ ਛਬੀਲ ਹੁੰਦੀ ਪਾਣੀ ਦੀ, ਉਹਦੇ ਮਗਰ ਟੀਨਾ ਦੇ ਪਿੱਛੇ ਲੁਕਿਆ। ਉਹਨੇ ਮੈਨੂੰ ਆਵਾਜ਼ ਦਿੱਤੀ, ਮੈਂ ਆ ਗਿਆ, ਤੂੰ ਕਿੱਥੇ ਇੱਥੇ ਹੈਗਾ? ਕਹਿੰਦਾ ਚਾਚਾ ਮੈਨੂੰ ਵੀ ਲੈ ਜਾਓ, ਗੋਲੀ ਬੜੀ ਚੱਲਣ ਦੀ। ਮੈਂ ਕਿਹਾ ਤੂੰ ਵੀ ਆਇਆ ਮਗਰ ਹੀ। ਉਹਦੇ ਅਕਾਲ ਤਖ਼ਤ ਵਾਲੇ ਪਾਸੇ ਇੰਨੀ ਨਹੀਂ ਸੀਗੀ, ਤੇ ਇੱਧਰੋਂ ਹਾਲੇ ਚੱਲਦੀ ਪਈ, ਤੇ ਮਤਲਬ ਕਿ ਗਲੀ ਨਾਲ ਹੀ ਸਾਡਾ ਘਰ ਆ ਜਾਂਦਾ। ਮੈਂ ਘੱਟੋ ਘੱਟ 70-80 ਬੰਦੇ ਲੈ ਗਏ ਸੀ ਘਰ। ਤੁਸੀਂ ਇਹ ਵੀ ਦੱਸਿਆ ਕਿ ਤੁਹਾਡੇ ਚਾਚਾ ਜੀ ਦੇ ਗੋਲੀ ਲੱਗੀ ਹੈ, ਕਿਵੇਂ ਗੋਲੀ ਲੱਗੀ ਉਹਨਾਂ ਦੇ? ਉਹਨਾਂ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ, ਤੇ ਉਹ ਅਕਾਲ ਤਖ਼ਤ ਸਾਹਿਬ ਵਾਲੇ ਜਿਹੜਾ ਮਕਾਨ ਆ ਤੁਹਾਨੂੰ ਦੱਸਣ ਦੇ, ਉੱਥੇ ਰਹਿੰਦੇ ਸੀ। ਉਹ ਉਹਨਾਂ ਨੂੰ ਪਿਆਸ ਲੱਗੀ, ਉਹ ਗਲੀ ਵਾਲੇ ਦੱਸਦੇ ਜਿਹੜੇ, ਉਹ ਕਹਿੰਦੇ ਨਾ ਜਾ ਬਾਹਰ, ਗੋਲੀ ਬੜੀ ਚੱਲਦੀ ਪਈ ਹੈ। ਤੇ ਉਹ ਕਹਿੰਦਾ ਨਹੀਂ ਮੈਨੂੰ ਪਿਆਸ ਬੜੀ ਲੱਗੀ, ਉਹ ਅੜਬ ਹੈਗਾ ਸੀ, ਤੇ ਉਹਨੇ ਚਲੇ ਗਿਆ। ਉੱਥੇ ਜਾ ਕੇ ਪਾਣੀ ਪੀਣ ਗਿਆ, ਉਹਨਾਂ ਨੇ 2 ਵਾਰੀ, ਉਹ ਕਹਿੰਦੇ ਵੀ ਗਿਆਨੀ ਕਹਿੰਦੇ ਸੀ, ਕਹਿੰਦੇ ਉਹਨਾਂ ਹੈਂਡ ਜੱਪ ਕਿਹਾ, ਇਹਨੇ ਸੁਣਿਆ ਨਹੀਂ, ਉਹਨਾਂ ਗੋਲੀ ਮਾਰੀ ਬ੍ਰੈਸਟ। ਤੇ ਲਾਸ਼ ਤੁਹਾਡੇ ਚਾਚਾ ਜੀ ਦੀ ਤੁਹਾਨੂੰ ਮਿਲੀ? ਨਹੀਂ ਜੀ, ਉਹੀ ਲੈ ਗਏ ਮਿਲਟਰੀ ਵਾਲੇ। ਉੱਥੋਂ ਜਦੋਂ ਕੱਢਿਆ ਗਿਆ ਤਾਂ ਇਹ ਵੀ ਸੁਣਨ 'ਚ ਆਇਆ ਕਿ ਘੰਟਾ ਘਰ ਵਾਲੇ ਪਾਸੇ ਫੌਜ ਵੱਲੋਂ ਕੰਧਾਂ ਦੇ ਨਾਲ ਖਿਲਾਰ ਕੇ ਕਈ ਲੋਕਾਂ ਦੇ ਗੋਲੀਆਂ ਮਾਰੀਆਂ ਗਈਆਂ, ਖਾਸ ਕਰਕੇ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਸ਼ੂਟ ਕੀਤਾ ਗਿਆ ਉੱਥੇ। 5 ਤਰੀਕ ਨੂੰ ਤੁਸੀਂ ਦੱਸਿਆ ਕਿ ਮੰਗਲਵਾਰ ਤੁਹਾਨੂੰ ਉੱਥੋਂ ਕੱਢਿਆ ਗਿਆ। ਤੁਸੀਂ ਇੱਦਾਂ ਦਾ ਕੋਈ ਵਾਕਿਆ ਵੇਖਿਆ ਹੋਵੇ ਜਿੱਥੇ ਮਿਲਟਰੀ ਵੱਲੋਂ ਕਿਸੇ ਨੂੰ ਉੱਥੇ ਸ਼ੂਟ ਕੀਤਾ ਗਿਆ ਹੋਵੇ? ਨਹੀਂ, ਸਾਡੇ ਨਾਲ ਜਿੰਨੇ ਬੰਦੇ ਨਿਕਲੇ ਨਾ ਸਾਰੇ ਸਹੀ ਨਿਕਲੇ। ਸਹੀ ਆਪਣਾ 50-60 ਬੰਦੇ ਘਰ ਦੇ ਸੀ, ਤੇ ਬਾਕੀ 70-80 ਉੱਥੋਂ ਮੈਂ ਲਿਆਂਦਾ ਸੀ। ਤੇ ਸਾਡੇ ਘਰ ਲੱਡੂਆਂ ਦਾ ਕੰਮ ਸੀ ਨਾ, ਤਾਂ ਚੌਲ ਹੈਗੇ ਬਥੇਰੇ, ਉਹ ਛੋਲਿਆਂ ਦੀ ਦਾਲ ਪਾ ਕੇ ਚੌਲ ਉਹੀ ਖਾਂਦੇ ਰਹੇ। ਫਿਰ ਪਾਣੀ ਨਹੀਂ ਹੈਗਾ ਸੀ, ਫਿਰ ਥੱਲੇ ਸਾਡੇ ਮੋਟਰ ਲੱਗੀ ਸੀ ਪਾਣੀ ਦੀ, ਅਸੀਂ ਉੱਥੇ ਜਾ ਕੇ ਹੱਥੀ ਲਾਈ, ਹੱਥੀ ਨਾਲ ਪਾਣੀ ਨਿਕਲਿਆ, ਫਿਰ ਸਾਰਿਆਂ ਨੂੰ ਪਿਆਇਆ ਪੂਆ, ਨਾਲ ਚੌਲ ਬਣਾ ਕੇ ਖਵਾਏ। ਡੱਕ ਕੋਲੇ ਬੜੇ ਹੁੰਦੇ ਸੀ ਨਾ ਵਾਧੂ ਲੱਡੂਆਂ ਦੇ ਕਰਕੇ, ਛੋਲਿਆਂ ਦੀ ਦਾਲ ਵੇਸਣ ਵਾਧੂ ਸੀ। ਤੇ ਇਹਨਾਂ ਰਾਤਾਂ ਬੜੀਆਂ ਮਾੜੀਆਂ ਕੱਟੀਆਂ ਉਹ। ਅਸੀਂ ਉੱਪਰ ਸੁੱਤੇ ਸੀ ਧੂੜ ਉੱਪਰ, ਤੇ 5 ਵਜੇ ਚੱਲਿਆ ਸਵੇਰੇ ਪਹਿਲਾ ਬੰਬ, ਤੇ ਇੰਨਾ ਕੁ ਚਾਨਣ ਹੋਇਆ ਕਿ ਬਹੁਤ ਜ਼ਿਆਦਾ ਚਾਨਣ ਹੋ ਗਿਆ। ਅਸੀਂ ਉੱਤੋਂ ਭੱਜੇ ਹੀ ਆਏ ਥੱਲੇ, ਅਸੀਂ ਤੀਜੀ ਮੰਜ਼ਿਲ ਤੇ ਸੁੱਤੇ ਸੀ। ਉਸ ਤੋਂ ਬਾਅਦ ਬਸ ਫਿਰ ਗੋਲੀਆਂ ਤੇ ਗੋਲੀਆਂ ਚੱਲਦੀਆਂ ਰਹੀਆਂ, ਕੋਈ ਉਧਰੋਂ ਚੱਲਿਆ ਗਰਨੇਡ, ਕੋਈ ਇੱਧਰੋਂ ਚੱਲਿਆ, ਕੋਈ ਉੱਧਰੋਂ, ਏਦਾਂ ਨਹੀਂ ਪਤਾ ਲੱਗਾ ਹੈ ਨਾ। ਤੇ ਪਰ ਦੁਨੀਆ ਬਹੁਤ ਜ਼ਿਆਦਾ ਤਰਾਸ ਕਰ ਰਹੀ ਸੀਗੀ। ਕੁਛ ਲੋਕ ਸਾਡੇ ਘਰ ਵੀ ਆਏ, ਜਿਨ੍ਹਾਂ ਦੀ ਸੇਵਾ ਸੁਆ ਅਸੀਂ ਕਰਦੇ ਰਹੇ ਸਾਰੇ। ਅਸੀਂ 5 ਫੈਮਲੀਆਂ ਸੀਗੀਆਂ, ਤੇ ਬਾਕੀ ਬਾਹਰੋਂ ਵੀ ਲੋਕ ਆਉਂਦੇ ਰਹੇ ਸਾਡੇ ਵੱਲ, ਬਈ ਕੋਈ ਚਾਹ ਪਾਣੀ, ਕੋਈ ਪਾਣੀ ਤਾਂ ਨਹੀਂ ਸੀ ਪੀਂਦੇ ਰਹੇ ਸਾਰਿਆਂ ਨੂੰ। ਤੇ ਦੂਜੇ ਦਿਨ ਵੀ, ਪਹਿਲੇ ਦਿਨ ਇਸ ਤਰ੍ਹਾਂ ਹੀ ਸਾਰਾ ਦਿਨ ਲੰਘ ਗਿਆ, ਔਰ ਜਵਾਬੀ ਗੋਲੀ ਵੀ ਬੜੀ ਚੱਲਦੀ, ਗਰਨੇਡ ਵੀ ਬੜੇ ਚੱਲਦੇ। ਮੰਗਲਵਾਰ ਵੀ ਚੱਲਦੇ ਰਹੇ ਨੇ, ਬਹੁਤ ਜਵਾਬੀ ਗੋਲੀ ਚੱਲਦੀ ਰਹੀ ਆ, ਗਰਨੇਡ ਚੱਲਦੇ ਰਹੇ ਨੇ।
ਤੇ ਅਸੀਂ ਦਰਬਾਰ ਸਾਹਿਬ ਰਾਸ਼ਨ ਬਣਾ ਕੇ ਵੀ ਭੇਜਿਆ। ਉਹਨਾਂ ਨੇ ਕਿਹਾ ਸੀ ਵੀ ਸਾਨੂੰ ਸੁੱਕਾ ਭੋਜਨ ਬਣਾ ਕੇ ਭੇਜੋ, ਜਿਵੇਂ ਵੀ ਖਿਚੜੀ ਬਣਾਓ ਬਈ ਅਸੀਂ ਦਾਲ ਤੇ ਚੌਲ ਹਲੇ ਹੋਣ ਵੀ ਸਖਤ ਹੋਣ ਵੀ ਅਸੀਂ ਏਦਾਂ ਹੀ ਖਾ ਲਈਏ, ਤੇ ਹੋਰ ਕੋਈ ਗਿੱਲੀ ਚੀਜ਼ ਨਾ ਕੋਈ ਬਣਾ ਕੇ ਭੇਜੋ। ਪ੍ਰਸ਼ਾਦੇ ਬਣਾ ਕੇ ਭੇਜੋ ਜਿਵੇਂ ਮਿੱਸੇ ਹੋਣ, ਤੇ ਜਾਂ ਕੋਈ ਸੰਗਤ ਜਿਹੜੇ ਸਾਡੇ ਗੁਰੂ ਭਾਈ ਹੈਗੇ ਨੇ ਸਾਰੇ ਨਾਲ ਨਾਲ, ਤੇ ਉਹ ਖਾਣ, ਤੇ ਉਹਨਾਂ ਨੂੰ ਕੋਈ ਐਕਸਟਰਾ ਟਾਈਮ 'ਚ ਥੋੜਾ ਖਾਣੇ ਉਹਨਾਂ ਨੇ, ਬਸ ਉਹਦੇ ਚੁੱਕ ਚੁੱਕ ਖਾਈ ਜਾਣੇ। ਤੇ ਅਸੀਂ ਏਦਾਂ ਮੇਰੇ ਸਹੁਰਾ ਸਾਹਿਬ ਕਹਿ ਲਓ ਲੱਡੂਆਂ ਦਾ ਕੰਮ ਕਰਦੇ ਸੀਗੇ, ਤੇ ਉਹਨਾਂ ਨੇ ਕਾਫੀ ਇਹਨਾਂ ਦੀ ਸੇਵਾ ਕੀਤੀ। ਸਾਡੇ ਕੋਲ ਵੱਡੇ ਵੱਡੇ ਪਤੀਲੇ ਵੀ ਸੀਗੇ ਜਿਹਦੇ ਵਿੱਚ ਅਸੀਂ ਰਾਸ਼ਨ ਬਣਾ ਭੇਜਦੇ ਉਹਨਾਂ ਨੂੰ। ਮੰਗਲਵਾਰ ਵੀ ਅਸੀਂ ਭੇਜਿਆ। ਇਹ ਸਰਦਾਰ ਜੀ ਸਾਰਾ ਦਿਨ ਉੱਥੇ ਰਹੇ, ਇਹ ਸੰਤਾਂ ਕੋਲ ਹੀ ਰਹੇ ਨੇ। ਮੰਗਲਵਾਰ ਤੱਕ ਸੰਤ ਇਹਨਾਂ ਦੇ ਨਾਲ ਸੀਗੇ, ਇਹ ਉੱਥੇ ਹੀ ਅਕਾਲ ਤਖ਼ਤ ਸਾਹਿਬ ਰਹੇ ਨੇ। ਖਾਣਾ ਵੀ ਉਹਨਾਂ ਨੂੰ ਸਾਰਿਆਂ ਨੂੰ ਖਵਾਇਆ ਇਹਨਾਂ ਨੇ। ਤੇ ਫਿਰ ਇਹ ਰਾਤ ਨੂੰ ਜਦੋਂ ਕਾਫੀ ਟਾਈਮ ਤੇ ਲੇਟ ਹੀ ਆਏ ਘਰ, ਤੇ ਇਹ ਮੁੜ ਕੇ ਫਿਰ ਇਹ ਸ਼ਾਮ ਜਦੋਂ ਘਰ ਆਏ, ਚਲੋ ਸਭ ਨੇ ਸ਼ੁਕਰ ਕੀਤਾ ਵੀ ਆ ਗਏ ਨੇ। ਤੇ ਰਾਤ ਅਸੀਂ ਇਸੇ ਤਰ੍ਹਾਂ ਕੱਟੀ ਆ ਕਿ ਪਤਾ ਨਹੀਂ ਇਹ ਬਿਲਡਿੰਗ ਬਚਣੀ ਹੈ ਡਿੱਗਣੀ ਹੈ ਕੀ ਹੋਣਾ ਹੈ, ਇੰਨਾ ਜ਼ਿਆਦਾ ਧਮਕ ਪੈਂਦੀ ਸੀ। ਤੇ ਰਾਤ ਸਾਡੇ ਘਰ ਕਾਫੀ ਬੰਦੇ ਆਏ ਨੇ ਜਿਹੜੇ ਕਿ ਇੱਥੇ ਚੌਂਕੀ ਸਾਹਿਬ ਚੜ੍ਹਦੇ ਨੇ, 9 ਵਜੇ ਚੌਂਕੀ ਸਾਹਿਬ ਚੜ੍ਹਦੇ ਆ, ਤੇ ਉਹ ਬੰਦੇ ਕੋਈ 10-15 ਬੰਦੇ ਜਿਹੜੇ ਕਿ ਪੂਰੇ 15 ਤੋਂ ਵੀ ਜ਼ਿਆਦਾ ਹੀ ਲਾ ਲਓ, ਉਹ ਬੰਦੇ ਚੌਂਕੀ ਚੜ੍ਹਦੇ ਸੀ। ਉਹਨਾਂ ਨੂੰ ਇਹਨਾਂ ਨੇ ਘਰਾਂ ਨੂੰ ਨਹੀਂ ਜਾਣ ਦਿੱਤਾ, ਦਰਵਾਜ਼ੇ ਬੰਦ ਕਰਦੇ। ਉਹ ਸਾਡੇ ਘਰ ਆ ਗਏ। ਉਹ ਮੇਰਾ ਜੇਠ ਵੱਡਾ ਸਾਰਿਆਂ ਤੋਂ ਨਾ, ਉਹ ਉੱਥੇ ਚੌਂਕੀ ਸਾਹਿਬ ਚੜ੍ਹਦੇ ਸੀ ਨਾਲ। ਚੌਂਕੀ ਸਾਹਿਬ ਪਤਾ ਧੰਨੜ ਚੜ੍ਹਦੇ ਵੀ, ਤੇ ਉਹ ਸਾਰੇ ਸੰਗਤ ਸਾਡੇ ਘਰ ਹੀ ਰਹੀ। ਉਹ ਰਾਤ ਸਾਡੇ ਘਰ ਹੀ, ਤਾਂਹੀਓ ਅਸੀਂ ਆਪਣੇ ਰੂਮ 'ਚ ਨਹੀਂ ਸੌਂ ਸਕੇ, ਅਸੀਂ ਆਪਣਾ ਫਿਰ ਕੋਠੇ ਸੁੱਤੇ। ਤੇ 5-4 ਮਾਈਆਂ ਹੋ ਰਹੀਆਂ ਸੀ, ਉਹ ਵੀ ਮੈਂ ਲਿਆ ਘਰ, ਕਾਫੀ ਬੰਦੇ ਮੈਂ ਲਿਆ। ਉਹ ਤੇ ਮੰਗਲ ਬੁੱਧਵਾਰ ਦੀ ਮੇਰੀ ਸੋਮਵਾਰ ਜਾਂ ਮੰਗਲਵਾਰ ਦੀ ਗੱਲ ਹੈ ਨਾ, ਜਿਹੜੀ ਐਤਵਾਰ ਰਾਤ ਦੀ ਗੱਲ ਮੈਂ ਤੁਹਾਨੂੰ ਦੱਸੀ ਆ ਕਿ ਇੰਨੇ ਬੰਦੇ ਸਾਡੇ ਕੋਲ ਰਹੇ ਨੇ। ਫਿਰ ਉਹ ਪਾਠ ਪੂਜਾ ਚੱਲਦਾ ਰਿਹਾ। ਉਹ ਸੁਖਮਨੀ ਸਾਹਿਬ ਦਾ ਪਾਠ ਬਹੁਤ ਕਰਦੇ ਨੇ, ਜਿਹੜੇ ਬੜੀ ਉੱਚੀ ਆਵਾਜ਼ ਸੀ। ਚੌਂਕੀ ਸਾਹਿਬ ਪਤਾ ਨਹੀਂ ਨਾਮ ਮੈਨੂੰ ਭੁੱਲ ਗਿਆ ਇਹਨਾਂ ਦਾ। ਉਹ ਸਾਰੀ ਰਾਤ ਸੁਖਮਨੀ ਸਾਹਿਬ ਦੇ ਪਾਠ ਹੀ ਕਰਦੇ ਰਹੇ। ਉਹ ਕਰਦੇ ਰਹੇ। ਫਿਰ ਚੌਪਈ ਸਾਹਿਬ ਦੇ, ਫਿਰ ਸੁਖਮਨੀ ਸਾਹਿਬ, ਫਿਰ ਚੌਪਈ ਸਾਹਿਬ, ਫਿਰ ਸੁਖਮਨੀ ਸਾਹਿਬ। ਛੇ ਸੋਮਵਾਰ ਵੀ ਏਦਾਂ ਬੀਤ ਗਿਆ, ਮੰਗਲਵਾਰ ਬੀਤ ਗਿਆ। ਜੇ ਬੁੱਧਵਾਰ ਦਿਨ ਚੜਿਆ ਹੀ ਹਜੇ, ਤੇ ਸਾਨੂੰ 7 ਵਜੇ ਨਾਲ ਕਿਸੇ ਨੇ ਬਾਹਰੋਂ ਆਣ ਕੇ ਕਿਹਾ, ਬਾਹਰੋਂ ਆਏ ਨੇ ਭੱਜੇ ਕਹਿੰਦੇ ਵੀ ਸੰਤਾਂ ਨੇ ਸ਼ਹੀਦੀ ਪਾਤੀ, ਸੰਤ ਸ਼ਹੀਦ ਹੋ ਗਏ ਨੇ, ਤੇ ਹੁਣ ਸਾਡਾ ਬਚਾਅ ਪਤਾ ਨਹੀਂ ਹੁਣ ਕਿੱਦਾਂ ਹੋਣਾ ਕਿੱਦਾਂ ਨਹੀਂ ਹੋਣਾ, ਸਾਨੂੰ ਬਚਾ ਲਓ। ਅਸੀਂ ਅੰਦਰ ਵਾੜਿਆ। ਉਹਨਾਂ ਨੇ ਮੇਰੇ ਵੱਡੇ ਤੁਹਾਨੂੰ ਪਤਾ, ਮੈਂ ਤੇ ਮੇਰੇ 2 ਸਾਲ ਵਿਆਹ ਨੂੰ ਹੋਏ ਸੀ, ਮੇਰਾ 81 'ਚ ਵਿਆਹ ਹੋਇਆ, ਤੇ 84 ਦੀ ਗੱਲ ਆ ਸਮਝ ਲਓ। ਬੇਟੀ ਮੇਰੀ ਛੋਟੀ ਸੀਗੀ, ਤੇ ਇਹ ਨਾ ਕਿ ਵੱਡਿਆਂ ਨੇ ਜਾ ਕੇ ਬਾਹਰ ਗੱਲ ਕੀਤੀ ਉਹਨਾਂ ਨਾਲ, ਉਹਨਾਂ ਨੂੰ ਬਿਠਾਇਆ, ਚਲੋ ਜੋ ਪਾਣੀ ਧਾਣੀ ਉਹਨਾਂ ਨੂੰ ਪਿਆਇਆ, ਸਾਰਾ ਕੁਛ ਕੀਤਾ ਉਹਨਾਂ ਨਾਲ, ਚੰਗਾ ਬਿਹੇਵ ਕਰਦੇ ਸੀਗੇ ਸਾਰਿਆਂ ਨਾਲ। ਤੇ ਮੁੜ ਕੇ ਇਹਨਾਂ ਨੇ ਨਾ ਦੇਖਦੇ ਰਹੇ ਵੀ ਹੁਣ ਕੀ ਬਣੇਗਾ ਵੀ ਸੰਤ ਵੀ ਚੜ੍ਹਾਈ ਕਰ ਗਏ ਨੇ, ਤੇ ਅੱਗਾਂ ਲੱਗਣ ਲੱਗ ਪਈਆਂ। ਅੱਗਾਂ ਕਾਫੀ ਵੀ ਮਤਲਬ ਸਾਡੀ ਗਲੀ ਤੋਂ ਅੱਧ ਲਾ ਲਓ ਇੰਨੀ ਕੁ ਦੂਰ ਅੱਗ ਆ ਚੁੱਕੀ ਸੀ। ਉਸੇ ਅਸਤਬਾਜੀ ਦੇ ਗਦਾਮ ਹੈਗੇ, ਹਵਾ ਦੇ ਕਾਰਨ ਨਾ ਉਹ ਜਲਦੀ ਆ ਰਹੀ ਸੀ ਅੱਗ। ਫਿਰ ਇਹਨਾਂ ਨੇ ਕਿਹਾ ਹੁਣ ਅਸੀਂ ਕਿੱਦਾਂ ਨਿਕਲੀਏ ਬਾਹਰ। ਵੀ ਅਸੀਂ ਜੇ ਬੱਚੇ ਇੰਨੇ, ਅਸੀਂ ਬੰਦੇ ਬਹੁਤ ਜ਼ਿਆਦਾ, ਦਰਬਾਰ ਸਾਹਿਬੋਂ ਵੀ ਆ ਗਏ ਸੀ, ਘਰ ਦੀਆਂ 5 ਫੈਮਲੀਆਂ, ਕਿਸੇ ਦੇ 4 ਬੱਚੇ, ਕਿਸੇ 3 ਬੱਚੇ, ਏਦਾਂ ਮਤਲਬ ਸਾਰੀਆਂ 5 ਫੈਮਲੀਆਂ ਸੀ। ਤੇ ਜਦੋਂ ਫਿਰ 11-12 ਵਜੇ ਨਾ ਮੇਰਾ ਜੇਠ ਇੱਕ ਕਹਿਣ ਲੱਗਾ, ਕਹਿੰਦਾ ਸੀ ਨਾ ਕਾਠੀਆਂ ਵਾਲੇ ਬਾਜ਼ਾਰ ਨੂੰ ਇੱਕ ਰਸਤਾ ਪੈਂਦਾ, ਤੇ ਅਸੀਂ ਉੱਪਰੋਂ ਦੀ ਜਾ ਕੇ, ਉਹ ਕੋਠਾ ਨੀਵਾਂ ਸੀ, ਤੇ ਅਸੀਂ ਉੱਧਰ ਪੌੜੀ ਲਾ ਕੇ ਉਤਰ ਜਾਈਏ। ਇੱਕ ਅਸੀਂ ਬਾਰੀ ਕੱਢੀ ਆਪਣੇ ਕੋਲ ਉੱਥੋਂ ਆਪਣੇ ਘਰ ਚੋਂ, ਤੇ ਉਹ ਉੱਧਰ ਪੌੜੀ ਲਮਕਾ ਕੇ ਤੇ ਅਸੀਂ ਕਾਠੀਆਂ ਵਾਲੇ ਬਾਜ਼ਾਰ ਉਤਰੇ। ਸਾਰੇ ਅਸੀਂ ਹੌਲੀ ਸਭ ਨੂੰ ਕਾਹਲੀ ਸੀ ਵੀ ਅਸੀਂ ਜਲਦੀ ਉਤਰ ਜਾਈਏ, ਕਿਤੇ ਕੋਈ ਬੰਬ। ਮੇਰੀ ਜਠਾਣੀ ਨੂੰ ਵੀ ਗੋਲੀ ਵੱਜਦੀ ਸੀ, ਲੇਕਿਨ ਉਹਨਾਂ ਦਾ ਮਤਲਬ ਕਹਿਣ ਦਾ ਕਾਫੀ ਜ਼ਖਮ ਵੱਡਾ ਹੋ ਗਿਆ ਸੀਗਾ, ਪਰ ਬਚਾਅ ਹਸਪੀਟਲ ਖੜਿਆ ਸੀ। ਉਹਨਾਂ ਨੂੰ ਬੜੀ ਮੁਸ਼ਕਿਲ, CRP ਵਾਲੇ ਗੱਲ ਨਹੀਂ ਸੀ ਸਮਝਦੇ ਸਾਡੀ। ਹੋਰ ਹੀ ਕਾਲੇ ਆਡੀਆਂ ਮੁੱਛਾਂ, ਉਹ ਗੱਲ ਸਮਝਦੇ ਨਹੀਂ ਸੀ, ਤੇ ਕਹਿੰਦੇ ਸੀਗੇ ਕਿ ਗੋਲੀ ਮਾਰਨ ਨੂੰ ਤਿਆਰ ਹੁੰਦੇ ਸੀਗੇ। ਤੇ ਅਸੀਂ ਜਦੋਂ ਉੱਤੋਂ ਉਤਰਦੇ ਪਏ ਸੀ, ਉਹਨਾਂ ਦੀ ਅਸੀਂ ਮਰਜ਼ੀ ਨਾਲ ਉਤਰੇ ਆ। ਉੱਪਰੋਂ ਜਦੋਂ ਉਤਰੇ ਆ, ਅਸੀਂ ਉਹਨਾਂ ਨੂੰ ਇੱਕ ਜਣੇ ਨੇ ਪੂਰੀ ਗੱਲ ਇੰਗਲਿਸ਼ ਸਮਝਾਈ ਜਾ ਕੇ, ਤੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਆਏ। ਅਸੀਂ ਕਿਹਾ ਸਾਡੀ ਹੈਲਪ ਕਰੋ, ਅਸੀਂ ਵੀ ਏਦਾਂ ਅੱਗਾ ਬਹੁਤ ਸਾਡੇ ਲਾਗੇ ਆ ਰਹੀ ਅੱਗ, ਤੇ ਅੱਗ ਮੱਚਦਿਆਂ ਟਾਈਮ ਕੋਈ ਦੂਰ ਨਹੀਂ ਗਾ, ਸਾਨੂੰ ਬਚਾਓ। ਫਿਰ ਉਹਨਾਂ ਨੇ ਸਾਨੂੰ ਉਸ ਘਰ ਥਾਣੀ, ਉਹ ਘਰ ਵਾਲੇ ਬੰਦੇ ਪਤਾ ਨਹੀਂ ਹੈਗੇ ਸੀ ਕਿ ਨਹੀਂ ਹੈਗੇ ਸੀ, ਇਹਨਾਂ ਨੂੰ ਸਗੋਂ ਪਤਾ ਹੈਗਾ ਕਿ ਪੁਰਾਣੇ ਰਹਿੰਦੇ ਪਏ ਸੀ ਜਿੱਥੋਂ ਆਪਾਂ ਉਤਰੇ। ਔਰ ਦੁਨੀਚੰਦ ਡਿਪੂ ਵਾਲੇ ਦੇ ਪਤਾ ਨਹੀਂ ਕਿਹਦੇ ਕੋਠੇ ਤੋਂ ਅਸੀਂ ਉਤਰੇ ਆ। ਅਸੀਂ ਉਤਰ ਕੇ ਤੇ ਅਸੀਂ ਕੈਂਪਾ ਕੋਲਾ
ਹੈਗਾ ਸੀਗਾ ਫੈਕਟਰੀ ਦੇ ਵਿੱਚ ਬੰਦਾ ਸੀਗਾ, ਉਹ ਮਨਮੋਹਨ ਮੈਨੇਜਰ ਸਿੰਘ। ਸੀ। ਨਾਂ ਦਾ ਨਹੀਂ ਮੈਨੂੰ ਪਤਾ, ਇਹਨਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਨੇ ਕੰਮ ਕੀਤਾ ਉੱਥੇ ਕੈਂਪਾ ਕੋਲ ਕੋਕਾ ਕੋਲਾ। ਕੋਕਾ ਕੋਲਾ ਉਹਦੀ ਕੰਪਨੀ 'ਚ। ਉੱਥੇ ਅਸੀਂ ਉਹਨਾਂ ਦੇ ਘਰ ਅਸੀਂ ਗਏ ਹਾਂ ਜਦੋਂ 2 ਵਜ ਗਏ ਨੇ ਇਸ ਤਰ੍ਹਾਂ ਕਰਦੇ ਕਰੋ। ਉੱਥੇ ਵੀ ਸਾਨੂੰ CRP ਵਾਲਿਆਂ ਨੇ ਕਾਫੀ ਪੁੱਛਗਿੱਛ ਕੀਤੀ ਆ। ਇੱਥੋਂ ਤੱਕ ਉਹਨਾਂ ਪੁੱਛਿਆ ਕਿ ਤੁਹਾਡੇ ਬੰਦੇ ਕਿਹੜੇ ਕਿਹੜੇ ਨਾਲ ਹੈ, ਤੇ ਮੇਰੀ ਸੱਸ ਨੇ ਮਤਲਬ ਏਦਾਂ ਦੱਸਤਾ ਕਿ ਆ ਮੇਰਾ ਪੁੱਤਰ ਆ ਪੋਤਰਾ ਆ ਮੇਰਾ ਫਲਾਣਾ ਆ ਮੈਂ ਢਿੰਗੜਾ, ਸਾਰੀ ਗੱਲਬਾਤ ਸਮਝਾਤੀ। ਉਹ ਕਹਿੰਦਾ ਜਿਹੜਾ ਫਾਲਤੂ ਬੰਦਾ, ਉਹ ਕਹਿੰਦੇ ਸੀ ਵੀ ਤੁਸੀਂ ਸਾਰੇ ਕੁਛ ਨਾ ਕੁਛ ਦੱਸੀ ਜਾਓ ਵੀ ਆ ਵੀ ਮੇਰਾ ਲੱਗਦਾ, ਆ ਵੀ ਮੇਰਾ ਲੱਗਦਾ। ਕਿਸੇ ਨੂੰ ਮਰਵਾਉਣਾ ਨਹੀਂ ਚਾਹੁੰਦੇ ਸੀ, ਉਹ ਬੜੇ ਦਿਲ ਦੇ ਛੋਟੇ ਸੀ। ਫਿਰ ਵੀ ਕਿਸੇ ਇੱਕ ਜਨਾਨੀ ਨੇ ਕਹਿਤਾ ਇਹ ਸਾਡਾ ਕੁਛ ਨਹੀਂ, ਇਹ ਪਤਾ ਨਹੀਂ ਕਿੱਥੋਂ ਆਏ, ਮੈਂ ਨਹੀਂ ਉਹਨੂੰ ਜਾਣ। ਉਹਨਾਂ ਸਾਡੇ ਸਾਹਮਣੇ 2 ਬੰਦਿਆਂ ਨੇ ਸ਼ੂਟ ਕਰ। ਫਿਰ ਮੁੜ ਕੇ ਅਸੀਂ ਉਹਨਾਂ ਦੇ ਘਰ ਰੋਟੀ ਦੁਪਹਿਰੇ ਅਸੀਂ ਆਪੇ ਸਾਰਿਆਂ ਨੇ ਲੰਗਰ ਲੂੰਗਰ ਤਿਆਰ ਕੀਤਾ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਖੁੱਲ੍ਹਾ ਰਾਸ਼ਨ ਆ, ਤਿਆਰ ਤੁਸੀਂ ਕਰ ਲਓ। ਤੇ ਅਸੀਂ ਉੱਥੇ ਉਹਨਾਂ ਦੇ ਘਰ ਬਹਿ ਕੇ ਅਸੀਂ ਰਾਸ਼ਨ ਤਿਆਰ ਕੀਤਾ। ਫਿਰ ਅਸੀਂ ਸਾਰਿਆਂ ਨੇ ਖਾਧਾ ਪੀਤਾ। ਫਿਰ ਇੱਕ ਹੋਰ ਨਵੀਂ ਗੱਲ ਸੀਗੀ ਜਿਹੜੀ ਸਾਡਾ ਜਿਹੜਾ ਹੈਗੀ ਸੀ ਨਾ, ਇੱਕ ਅਸੀਂ ਇਕੱਠਾ ਕਰ ਲਿਆ ਵੀ ਸਾਰਾ ਸਾਡੇ ਕੋਲ ਜੋ ਸੋਨਾ ਜੋ ਪੈਸਾ ਕੈਸ਼ ਅਸੀਂ ਰਾਤ ਵੇਲੇ ਇਕੱਠਾ ਕਰ ਲਿਆ ਕਿ ਅਸੀਂ ਹੁਣ ਇੱਥੋਂ ਭੱਜਣਾ ਹੀ ਆ, ਨਿਕਲਣਾ ਹੀ ਆ, ਪਤਾ ਨਹੀਂ ਕਿ ਹੁਣ ਕਿਹੜੇ ਵੇਲੇ ਨਿਕਲ ਜਾਣਾ ਵਾ, ਤੇ ਇਕੱਠਾ ਕਰ ਲਓ। ਜਿਹਦੇ ਵੀ ਇੱਕ ਬੰਦੇ ਦੇ ਹੱਥ ਰਹੇਗਾ ਵੀ ਅਸੀਂ ਜਿੱਥੇ ਵੀ ਜਾ ਕੇ ਰਵਾਂਗੇ ਤੇ ਉੱਥੇ ਖਾਦ ਲਵਾਂਗੇ, ਕਮ ਸੇ ਕਮ ਅਸੀਂ ਲੈ ਕੇ ਨਿਕਲੀਏ ਇੱਥੋਂ। ਅਸੀਂ ਜਦੋਂ ਇਕੱਠਾ ਕਰ ਲਿਆ, ਬੈਗ 'ਚ ਪਾ ਲਿਆ ਇਹਨਾਂ ਨੇ, ਕੈਸ਼ ਵੀ ਸੋਨਾ ਵੀ ਸਭ ਕੁਛ ਮੇਰੇ ਕੋਲ ਵੀ ਲੈ ਲਿਆ ਇਹਨਾਂ ਨੇ। ਮੁੜ ਕੇ ਇਹ ਜਦੋਂ ਮੇਰੀ ਜਠਾਣੀ ਦੇ ਕੋਲ ਚਾਬੀ ਸੀ ਗੋੜੇ ਮਾਰੀ ਦੀ, ਤੇ ਉਹ ਵਿਚਾਰੀ ਨੂੰ ਗੋਲੀ ਵੱਜ ਗਈ। ਹੁਣ ਉਹ ਚਾਬੀ ਨਹੀਂ ਦੱਸ ਸਕੀ ਕਿੱਥੇ ਮੇਰੇ ਕੋਲ ਰਹਿ ਗਈ, ਕਿਉਂਕਿ ਭੱਜ ਨੱਠ ਪੈ ਗਈ। ਉਹਦੇ ਗੋਲੀ ਵੱਜਣ ਲੱਗੇ ਨਾ, ਗੋਲੀ ਵੀ ਇਹਦੀ ਇੱਥੋਂ ਵੱਜੀ ਤੇ ਇਹਦੇ ਅੰਦਰੋਂ ਹੀ ਨਿਕਲੀ ਸੀ, ਤੇ ਬੜਾ ਜ਼ਿਆਦਾ ਕਸੂਤੀ ਜਗ੍ਹਾ ਤੇ ਸੀ। ਤੇ ਸਾਰੇ ਅਸੀਂ ਬਹੁਤ ਪਰੇਸ਼ਾਨ ਸੀ ਕਿ ਪਤਾ ਨਹੀਂ ਇਹਨੇ ਹੁਣ ਬਚਣਾ ਹੈ ਕਿੱਦਾਂ ਨਹੀਂ। ਤੇ ਮੁੜ ਕੇ ਫਿਰ ਅਸੀਂ ਚਲੇ ਗਏ, ਉੱਥੇ ਹੀ ਰਹਿ ਗਿਆ ਸਾਰਾ ਸਮਾਨ। ਬਾਅਦ 'ਚ ਅਸੀਂ ਉਹ ਜਿਹੜਾ ਕੋਕਾ ਕੋਲਾ ਵਾਲਾ ਸੀ ਨਾ ਬੰਦਾ, ਉਹ ਕਹਿੰਦਾ ਮੇਰੇ ਸਾਰੇ CRP ਵਾਲੇ ਵਾਕਫ ਨੇ, ਤੁਸੀਂ ਏਦਾਂ ਕਰੋ ਮੈਂ ਤੁਹਾਨੂੰ ਕਢਾ ਦੇਣਾ 4 ਬੰਦਿਆਂ ਨੂੰ, ਤੁਸੀਂ ਕਿੰਨੇ ਬੰਦੇ ਜਾ ਸਕਦੇ ਸੀ? ਕਿ ਤੁਸੀਂ ਅਸੀਂ ਤਾਂ ਦੋਵੇਂ ਤੋਂ ਪਹਿਲਾਂ ਜਾਣ ਨੂੰ ਤਿਆਰ ਸੀ। ਫਿਰ ਕਹਿੰਦਾ ਨਹੀਂ 2 ਨਾ ਜਾਓ 4 ਜਾਓ। ਫਿਰ ਸਾਨੂੰ 2 ਫੈਮਲੀਆਂ ਨੂੰ ਮੇਰੀ ਇੱਕ ਜੇਠ ਜਠਾਣੀ ਵੀ ਨਾਲ ਆਏ, ਤੇ ਅਸੀਂ ਦੋਵੇਂ ਆਏ ਤੇ ਅਸੀਂ ਅੰਦਰ ਆਣ ਕੇ ਚਾਬੀਆਂ ਫਟਾਫਟ ਲੱਭੀਆਂ, ਕਿਉਂਕਿ ਅੱਤਵਾਦੀ ਬੂਹਾ ਭਾਵੇਂ ਥੱਲੇ ਖੁੱਲਾ ਸੀਗਾ ਨਾ, ਫਿਰ ਵੀ ਅੰਦਰ ਵੜੀ ਜਾਂਦੇ ਸੀ ਬੰਦੇ, ਵੜੀ ਜਾਂਦੇ ਸੀ। ਹੋ ਸਕਦਾ ਸੋਚ ਸਮਝ ਕੇ ਗੋਲੀ ਮਾਰ ਦੇਣ, ਹਨਾ। ਅਸੀਂ ਉੱਪਰੋਂ ਦੀ ਆਉਣਾ ਸੀ, ਜਿੱਧਰੋਂ ਦੀ ਅਸੀਂ ਨਿਕਲੇ ਸੀਗੇ, ਸਿੱਧੇ ਰਸਤੇ ਥਾਣੀ ਅਸੀਂ ਆ ਨਹੀਂ ਸਕਦੇ ਸੀ, ਜਾ ਨਹੀਂ ਸਕਦੇ। ਫਿਰ ਸਾਨੂੰ ਚਾਬੀ ਕੁਦਰਤੀ ਲੱਭ ਗਈ ਤੇ ਅਸੀਂ ਉਹ ਬੈਗ ਲੈ ਕੇ ਬੈਗ ਅਸੀਂ ਲੈ ਕੇ ਗਏ ਉਹ ਵਾਲਾ। ਤੇ ਸਾਨੂੰ ਇਹ ਮੇਰੇ ਸਹੁਰਿਆਂ ਨੇ ਕੋਈ ਬਾਅਦ 'ਚ ਕੁਛ ਲੈਣ ਦੇਣ ਸਾਡੇ ਨਾਲ ਇਸ ਵਾਸਤੇ ਨਹੀਂ ਕੀਤਾ ਕਿਉਂਕਿ ਸਾਡਾ ਆਧਾਰ ਕਾਰਡ ਉਹਦੇ 'ਚ ਰਾਸ਼ਨ ਕਾਰਡ 'ਚ ਨਾਮ ਸੀ। ਤੇ ਆਪ 4 ਬੰਦਿਆਂ ਨੇ ਇਹਨਾਂ ਨੇ ਫਲੈਟ ਲਈ ਇੱਥੇ ਰਣਜੀਤ ਨੇ, ਤੇ ਸਾਨੂੰ ਇਹਨਾਂ ਨੇ ਕੋਈ ਮਤਲਬ ਕਿਸੇ ਗੱਲ ਤੁਹਾਡਾ ਉਹ ਘਰ ਜਿਹੜਾ ਜਾਂਦਾ। ਉਹ ਭੂਆ ਸੀ ਨਾ, ਭੂਆ ਨੇ ਪਹਿਲਾਂ ਵਿਆਹ ਕਰਨ ਲੱਗਿਆ ਤੇ ਮਾਂ ਪਿਓ ਹੀ ਬਣ ਕੇ ਵਿਆਹ ਕੀਤਾ ਸੀਗਾ। ਬਾਅਦ 'ਚ ਉਹ ਭੂਆ ਫੁੱਫੜ ਆ ਗਏ ਬਣ ਗਏ, ਤੇ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਵੀ ਕੱਢਤਾ। ਫਿਰ ਇਹ ਇਹਨਾਂ ਦੇ ਸਕੇ ਮਾਂ ਪਿਓ ਇੱਥੇ ਰਹਿੰਦੇ ਸੀ ਗਲੀ ਮਾਈ ਰੱਤੋ 'ਚ, ਤੁਸੀਂ ਉੱਧਰ ਚਲੇ ਜਾਓ, ਉੱਥੇ ਚਲੇ ਜਾਓ। ਉਹ ਵੀ ਵਿਚਾਰੇ ਇੰਨੇ ਮਾਤੜ ਸੀ ਨਾ, ਉੱਥੇ ਸਾਡਾ ਉਹ ਖਾਨਦਾਨ ਨਹੀਂ ਸੀ ਕਰ ਸਕਦੇ। ਤਾਂ ਅਸੀਂ ਫਿਰ ਇਹ ਮੇਲਿਆਂ ਤੇ ਜਾਣ ਲੱਗ ਗਏ, ਮੇਲੇ ਕਰਦੇ ਰਹੇ ਨੇ ਤੱਕ, ਏਦਾਂ ਹੀ ਸਿਲਸਿਲਾ ਚੱਲਦਾ ਰਿਹਾ। ਮਤਲਬ ਜਿੱਥੇ ਜਾਨੀ ਨੁਕਸਾਨ ਹੋਇਆ, ਬਹੁਤ ਪਰਿਵਾਰਾਂ ਦੀ ਰੋਜੀ ਰੋਟੀ ਤੇ ਘਰ ਵੀ ਜਾਂਦਾ। ਹਾਂ, ਘਰ ਵੀ ਜਾਂਦਾ, ਕਈਆਂ ਨੂੰ ਮਿਲੇ ਹੀ ਨਹੀਂ। ਸਾਨੂੰ ਫਿਰ ਕੋਈ ਕਿਸੇ ਕਿਸਮ ਦਾ ਵੀ 1 ਰੁਪਏ ਦਾ ਵੀ ਉੱਥੋਂ ਰੁਝਾਨਾ ਨਹੀਂ ਮਿਲਿਆ। ਤੇ ਜਾਨੀ ਕਿ ਸਾਰੇ ਗੋੜੇ ਮਾਰੀ ਦੇ ਭਰੀਆਂ ਭਰਾਈਆਂ, ਮੇਰਾ ਨਵਾਂ ਵਿਆਹ ਹੋਇਆ ਸੀ, ਸਾੜੀਆਂ ਸੂਟ ਜੋ ਸਾਰਾ ਕੁਛ, ਜਦੋਂ ਵਾੜੀ ਕੋਈ ਹੋਰ ਹੀ ਗਿਆ ਅੰਦਰ ਤੇ ਉਹਨੇ ਤੇ ਲੈ ਹੀ ਜਾਣਾ। ਗੋਲੀਆਂ ਵੱਜੀਆਂ ਸੀ ਸਾਡੇ ਲੋਕਰਾਂ ਨੂੰ, ਜਿਹੜਾ ਅਸੀਂ ਸੋਨਾ ਚਾਂਦੀ ਕੱਢ ਲਿਆ, ਬਾਕੀ ਘੜੀਆਂ ਲਾ ਲਓ ਕੀਮਤੀ, ਕੈਮਰੇ ਲਾ ਲਓ, ਹੋਰ ਕਈ ਚਾਂਦੀ ਦੀਆਂ ਚੀਜ਼ਾਂ ਲਾ ਲਓ, ਉਹ ਕੀਮਤੀ ਜਿਹੜੀਆਂ ਅੰਦਰ ਹੀ ਰੱਖ ਕੇ ਚਲੇ ਗਏ ਆਪਾਂ ਵੀ ਆਪਣੀ ਜਾਨ ਬਚਾਉਣ ਕਰਕੇ। ਤੇ ਉਹ ਸਾਡਾ ਆਉਂਦਿਆਂ ਜਦੋਂ ਕੁਛ ਨਹੀਂ ਸੀ, ਕੀਮਤੀ ਸਾੜੀਆਂ ਨਹੀਂ ਸੀਗੀਆਂ, ਕੀਮਤੀ ਇਹ ਚੀਜ਼ਾਂ ਬਿਲਕੁਲ ਨਹੀਂ ਸੀ। ਅਸੀਂ 5 ਦਿਨਾਂ ਬਾਅਦ ਫਿਰ ਆਏ ਹਾਂ। ਕਰਫਿਊ ਲੱਗਦਾ ਹੀ ਬਹੁਤ ਰਿਹਾ ਵਾ, ਕਰਫਿਊ ਇੰਨਾ ਲੱਗਦਾ ਰਿਹਾ, ਕਦੀ 1 ਘੰਟੇ ਢਿੱਲ ਦਿੰਦੇ ਸੀ ਤੇ ਕਦੀ 2 ਘੰਟੇ ਦਿੰਦੇ ਸੀਗੇ। ਤੇ ਇੱਧਰੋਂ ਜਾਣਾ ਉਦੋਂ ਇੰਨੀ ਸੁਵਿਧਾ ਨਹੀਂ ਸੀ ਜਾਣ ਦੀ, ਤੇ ਫਿਰ ਇਸ ਵਾਸਤੇ ਅਸੀਂ ਜਾਂਦੇ ਹੀ ਨਹੀਂ ਸੀ। 2-4 ਦਿਨ ਤੇ ਅਸੀਂ ਉੱਧਰ ਜਾਣ ਦਿੰਦੇ ਹੀ ਨਹੀਂ ਸੀ, ਕਰਫਿਊ ਦੇ ਵਿੱਚ ਕੋਈ ਆਰਡਰ ਨਹੀਂ ਸੀ। ਜਦੋਂ ਉਹਨਾਂ ਕਰਫਿਊ 'ਚ ਆਰਡਰ ਖੋਲ੍ਹਿਆ ਸੀ ਨਾ ਵੀ ਤੁਸੀਂ 1 ਘੰਟੇ ਲਈ ਜਾ ਸਕਦੇ ਹੋ, ਉਦੋਂ ਜਾ ਕੇ ਵੇਖਿਆ ਉਹਨਾਂ ਨੇ ਇੰਨਾ ਕੁ ਨੁਕਸਾਨ ਕੀਤਾ ਹੋਇਆ ਸੀ ਨਾ, ਪੁੱਛੋ ਕੁਛ ਨਾ। ਕਿਉਂਕਿ ਉੱਥੇ ਹੋਰ ਕੋਈ ਨਹੀਂ ਵੜਦਾ ਸੀ, ਇਹ ਜਿਹੜੇ ਜਮਾਦਾਰ ਲਾਸ਼ਾਂ ਕੱਢਣ ਜਾਂਦੇ ਸੀ ਨਾ, ਇਹ ਜਾਂਦੇ ਸੀ। ਇਹਨਾਂ ਨੇ ਨੁਕਸਾਨ, ਜੋ ਘਰ ਦੇ ਵਿੱਚ ਬਹੁਤ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਇਹਨਾਂ ਨੇ ਨੁਕਸਾਨ।
ਤੇ ਫਿਰ ਇਹਨਾਂ ਨੇ ਮੇਰੇ ਸਹੁਰਿਆਂ ਨੇ ਤੇ ਕੋਈ ਥੋੜਾ ਬਹੁਤਾ ਕੀਤਾ ਕਤਾਇਆ ਹੋਊਗਾ, ਇਹਨਾਂ ਦਾ ਉਹ ਚੱਲਦੀ ਕਾਂਗਰਸ ਨਾਲ, ਇਹਨਾਂ ਦਾ ਕਾਫੀ ਹੈਗਾ ਸੀਗਾ, ਕਾਂਗਰਸ ਦੇ ਬੰਦੇ ਇਹਨਾਂ ਦੇ ਮੈਂਬਰ ਸੀਗੇ ਤੇ ਇਹ ਆਪ ਮੈਂਬਰ ਸੀ ਉਹਨਾਂ ਦੇ, ਇਹਨਾਂ ਦੀ ਕਾਫੀ ਚੱਲਦੀ ਸੀ ਤੇ ਇਹਨਾਂ ਨੇ 4 ਫਲੈਟ ਲਏ ਪਰ ਸਾਡਾ ਨਾਂ ਨਹੀਂ ਲਿਖਾਇਆ, ਕੋਈ ਖੜਕੂ ਨਹੀਂ ਸੀਗੇ। ਸਾਨੂੰ ਤੇ ਉਹ ਸੰਤ ਸਾਧ ਹੀ ਲੱਗਦੇ ਸੀਗੇ ਸਾਰੇ ਜਣੇ, ਬਈ ਅਸੀਂ ਜੋ ਉਹਨਾਂ ਨੂੰ ਦੇਖਿਆ ਨਾ ਤੇ ਅਸੀਂ ਮੱਥੇ ਟੇਕਦੇ ਸੀ ਕਿ ਇਹਨਾਂ ਦੇ ਵਿੱਚ ਕੋਈ ਚੀਜ਼ ਹੈਗੀ ਆ, ਇੰਨੇ ਕੁ ਇਹ ਯੋਧੇ ਨੇ, ਇਹਨਾਂ ਦੇ ਬਾਹਾਂ ਬੜੀਆਂ ਲੰਬੀਆਂ ਨੇ, ਇਹ ਚੀਜ਼ਾਂ ਨੂੰ ਆਪਾਂ ਉਸ ਟਾਈਮ ਬਹੁਤ ਦੇਖਦੇ ਸੀ ਤੇ ਉਹ ਸੰਤ ਸਾਧ ਸੀਗੇ। ਮੈਂ ਉਹਨਾਂ ਨੂੰ ਖੁਦ ਦੇਖਿਆ ਹੋਇਆ ਤੇ ਮੈਂ ਬੇਟੀ ਨੂੰ ਲੈ ਕੇ ਚਲ ਜਾਂਦੀ ਨਿਸ਼ਾ ਉੱਥੇ ਪਰਿਕਰਮਾ ਦੇ ਵਿੱਚ, ਤੇ ਛੋਟੀ ਸੀ ਇਹ ਤੇ ਇਹਨੇ ਖੇਡਦੀ ਰਹਿਣਾ ਤੇ ਜਦੋਂ ਸੰਤਾਂ ਨੇ ਲੰਘਣਾ ਅਸੀਂ ਮੱਥੇ ਵੀ ਟੇਕਣੇ, ਉਹਨਾਂ ਦੇ ਚਿਹਰੇ ਵੱਲ ਦੇਖਦੇ ਰਹਿਣਾ ਤੇ ਕੋਈ ਟਾਈਮ ਆਉਂਦੇ ਸੀ ਨਾ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸਾਰੀ ਸੀ। ਬਕਰਮਾ ਲਾਣੀ ਪਰ ਜਦੋਂ ਇਹ 1 ਤਰੀਕ ਇਹ ਵਾਰਦਾਤ ਹੋਈ ਹੈ ਨਾ, ਅਸੀਂ ਖੁਦ ਦਰਬਾਰ ਸਾਹਿਬ ਦੇ ਅੰਦਰ ਸੀ, 12:30 ਵਜੇ ਹੋਈ ਹੈ ਜਿਹੜੀ ਪਹਿਲੀ ਵਾਰਦਾਤ ਗੋਲੀ ਚੱਲੀ ਹੈ ਤੇ ਬੀਬੀ ਇੱਕ ਮਰੀ ਪਈ ਸੀ ਉੱਥੇ ਜਿਹਦਾ ਪੌੜੀਆਂ ਦੇ ਥੱਲੇ, ਉਹਨੇ ਆਪਣਾ ਬਚਾਅ ਕਰਨ ਵਾਸਤੇ ਪਹਿਲਾਂ ਐਨ ਹੋਈ ਹੈ, ਇਧਰੋਂ ਗੋਲੀ ਵੱਜ ਕੇ ਫਿਰ ਉਹਦੇ ਸਾਹਮਣੇ ਵੱਜ ਗਈ। 1 ਤਰੀਕ ਦੀ ਗੱਲ ਹੈ, 1 ਤਰੀਕ ਦੀ ਗੱਲ। ਅਸੀਂ ਬੱਚਿਆਂ ਨੂੰ ਲੈਣ ਜੁੱਤੀਆਂ ਲਾ ਕੇ ਤੇ ਨਿਕਲ ਜਾਂਦੇ ਹੁੰਦੇ ਸੀ ਆਪਣੇ ਘਰ, ਜੁੱਤੀਆਂ ਜਿਹੜੀ ਮਰਜ਼ੀ ਦੁਕਾਨ ਦੇ ਆਸੇ-ਪਾਸੇ ਲਾ ਦਈਏ, ਕੋਈ ਨਹੀਂ ਕਹਿੰਦਾ। ਨਹੀਂ ਆਪਣੇ ਘਰ ਹੀ ਲਾਈਆਂ, ਅੰਦਰੋਂ ਅੰਦਰ ਨੰਗੇ ਤੇ ਬੱਚੇ ਸਕੂਲਾਂ ਚ ਆਉਣੇ ਸੀ, 12:30 1 ਵਜੇ ਬੱਚਿਆਂ ਨੇ ਆਉਣਾ ਸੀ ਸਕੂਲੋਂ, ਮੇਰੇ ਜੇਠਾਂ ਦੇ ਬੱਚੇ ਪੜ੍ਹਦੇ ਸੀ ਜਿਹੜੇ, ਤੇ ਅਸੀਂ ਉਹਨਾਂ ਨੂੰ ਲੈਣ ਸਾਰੇ ਭੱਜੇ ਆ ਬਈ ਬੱਚੇ ਆ ਗਏ ਨੇ ਤੇ ਇੱਧਰ ਗੋਲੀ ਦਾ ਚੱਲ ਗਿਆ ਵਾ। ਜਦੋਂ ਮੇਰੀ ਸੱਸ ਨੇ ਕਾਫੀ ਪਤਾ ਅਰੇਂਜਮੈਂਟ ਕੀਤਾ ਸੀਗਾ, ਪਤਾ ਇਹਨਾਂ ਨੂੰ ਸੰਤ ਦੱਸਦੇ ਸੀ ਜਾਂ ਕੋਈ ਇਹਨਾਂ ਨੂੰ ਹੋਰ ਇਨਫੋਰਮੇਸ਼ਨ ਹੈਗੀ ਸੀ ਕਿ ਇਹ ਜਿਹੜੀ ਇਹ ਨਾ ਚੀਜ਼ ਬਹੁਤ ਦੇਰ ਤੱਕ ਚੱਲਣੀ ਆ ਤੇ ਇਸ ਵਾਸਤੇ ਆਪਣੇ ਘਰ ਰਾਸ਼ਨ ਪਾ, ਤੇ ਇਹਨਾਂ ਨੇ ਰਾਸ਼ਨ ਪੂਰਾ ਪਾ ਲਿਆ ਸੀਗਾ ਕਿ ਸ਼ਾਇਦ ਵੀ ਕਿੰਨੀ ਦੇਰ ਤੱਕ ਇਹ ਨਾ ਕੰਮ ਖਤਮ ਹੋ ਜਾਵੇ। 1 ਤੋਂ ਬਾਅਦ 2 ਤਰੀਕ ਨੂੰ ਕਿਵੇਂ ਦਾ ਮਾਹੌਲ ਰਿਹਾ? ਉਹ ਸਹੀ ਸੀ, ਮਤਲਬ ਵਿੱਚ ਚੱਲਦੀ ਸੀ, ਕੁਝ ਜ਼ਿਆਦਾ ਨਹੀਂ ਸੀ। 2 ਤਰੀਕ ਵੀ ਠਾਲੀ ਪੀ ਰਹੀ ਆ, ਪਰ ਇਹ ਮੋਰਚੇ ਪੂਰੇ ਸਜਾਉਂਦੇ ਪਏ ਸੀ, ਉਹ ਸਾਡੇ ਘਰੋਂ ਦੇਖਦੇ ਸੀ ਨਾ ਜਿਹੜੇ ਮੋਰਚੇ ਘੜੀਆਂ ਚ ਲਾਉਂਦੇ ਪਏ ਸੀ, ਜਿਹੜੇ ਸਿੰਘਾਂ ਨੇ ਮੋਰਚੇ, ਹਾਂ ਸਿੰਘਾਂ ਨੇ ਮੋਰਚੇ ਲਾਏ ਸੀ, ਉਹ ਘੜੀਆਂ ਚ ਦਿਖਦੇ ਪਏ ਸੀਗੇ। 2 ਤਰੀਕ ਵੀ 3 ਤਰੀਕ ਵੀ ਉਹਨਾਂ ਨੇ ਕਾਫੀ ਸੌਲਿਡ ਚੀਜ਼ ਨੂੰ ਬਣਾ ਕੇ ਨਾ ਉਹਨਾਂ ਨੇ ਉਸ ਚੀਜ਼ ਦੇ ਮਤਲਬ ਆਪਣੀ ਹਿਫਾਜ਼ਤ ਵਾਸਤੇ ਕੀਤਾ ਹੋਇਆ ਸੀ। ਤੇ 3 ਤਰੀਕ ਨੂੰ 5ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰੂ, ਉਸ ਦਿਨ ਦਾ ਮਾਹੌਲ ਕਿਵੇਂ ਦਾ ਸੀ? ਉਸ ਦਿਨ ਦਾ ਮਾਹੌਲ ਆਪਾਂ ਬਾਹਰ ਤੇ ਨਹੀਂ ਗਏ, ਇਹਨਾਂ ਨੇ ਛਬੀਲ ਲਾਈ ਸੀ ਬਾਹਰ, ਪਤਾ ਨਹੀਂ ਕਿਹੜੇ ਪਾਸੇ ਲਾਈ ਛਬੀਲ, ਤੁਹਾਨੂੰ ਪਤਾ ਕੋਈ? ਇਹਨਾਂ ਨੇ ਘਰਦਿਆਂ ਨੇ ਛਬੀਲ ਲਾਈ ਸੀਗੀ ਅੱਛੇ ਲਾਏ ਆਪਾਂ ਮਨਿਆਰਾਂ ਵਾਲੇ ਬਾਜ਼ਾਰ, ਤੇ ਉੱਥੇ ਕਾਫੀ ਮਤਲਬ ਸੰਗਤ ਤੇ ਆਉਂਦੀ ਜਾਂਦੀ, ਇਹਨਾਂ ਨੂੰ ਜ਼ਿਆਦਾ ਲੋਕ ਬਹੁਤ ਪਛਾਣਦੇ ਜਾਣਦੇ ਵੀ ਆ। ਕਈ ਲੋਕ ਪਿੰਡਾਂ ਤੋਂ ਆਉਂਦੇ ਸੀਗੇ ਕਿ ਜਿਨ੍ਹਾਂ ਨੂੰ ਇਹ ਹੁੰਦਾ ਸੀਗਾ ਬਈ ਅਸੀਂ ਇੱਥੇ ਜਾਣਾ ਵਾ ਤੇ ਘਰ ਅਸੀਂ ਸਾਰਿਆਂ ਨੂੰ ਮਿਲ ਕੇ ਆ। ਕਾਫੀ ਵਧੀਆ ਪ੍ਰਭਾਵ ਸੀਗਾ। 3 ਤੋਂ ਬਾਅਦ ਕਹਿੰਦੇ ਕਿ ਕਰਫਿਊ ਲੱਗਦਾ ਹੈ। ਹਾਂਜੀ 3 ਤੋਂ ਬਾਅਦ ਉਹਦੇ ਬਾਰੇ ਜਾਣਕਾਰੀ ਦਿਓ, ਕਿਉਂਕਿ 4 ਨੂੰ ਉਹਨਾਂ ਦੀ ਪਲੈਨਿੰਗ ਹੁੰਦੀ ਫੌਜ ਦਾ ਹਮਲਾ ਕਰਨ ਦੀ। ਉਸ ਤੋਂ ਪਹਿਲਾਂ ਦਾ ਮਾਹੌਲ ਜਿਹੜਾ ਵੀ 4 ਦੀ ਸਵੇਰੇ ਤੁਸੀਂ ਅੱਗੇ ਦੱਸ ਚੁੱਕੇ ਹੋ ਵੀ ਤੜਕੇ ਹਮਲਾ ਹੁੰਦਾ ਹੈ, ਤੇ ਜਦੋਂ ਕਰਫਿਊ ਲੱਗਦਾ ਉਦੋਂ ਕਿੰਨੀ ਕੁ ਸੰਗਤ, ਕਿਉਂਕਿ ਤੁਹਾਡੇ ਘਰੋਂ ਦਿਖਦਾ ਸੀ ਦਰਬਾਰ ਸਾਹਿਬ ਪਰਿਕਰਮਾ ਨਜ਼ਰ ਆਉਂਦੀ, ਕਿੰਨੀ ਕੁ ਸੰਗਤ ਸੀ ਉੱਥੇ ਜਦੋਂ ਕਰਫਿਊ ਦਾ ਐਲਾਨ ਹੁੰਦਾ ਹੈ ਤੇ ਕੋਈ ਅਨਾਉਂਸਮੈਂਟ ਫੌਜ ਵੱਲੋਂ ਕੀਤੀ ਗਈ ਹੋਵੇ? ਕੋਈ ਗੱਲ ਨਹੀਂ, ਉਦਾਂ ਸੰਗਤ ਵੇਖਦੇ ਸੀਗੇ ਤਾਂ ਨਹੀਂ, ਉਹ ਤਾਂ ਬਕਰਮਾ ਟਾਵਾ ਬੰਦਾ ਕੋਈ ਲੋਕ ਲਾ ਕੇ ਭੱਜ ਭੁੱਜ ਕੇ ਨਿਕਲਦੇ ਜਿਵੇਂ ਜਾਨ ਬਚਾਣੀ ਹੁੰਦੀ ਕਿਸੇ ਨੇ, ਇਸ ਤਰ੍ਹਾਂ ਨਜ਼ਰ ਆਉਂਦਾ। ਇਹ ਦਿਸਦਾ ਪਿਆ ਸੀ ਕਿ ਦਰਸ਼ਨ ਜੋੜੀ ਕੋਈ ਅੰਦਰ ਜਾਂਦਾ ਪਿਆ ਬਾਹਰ ਆਉਂਦਾ ਪਿਆ, ਏਦਾਂ ਕੁਛ ਨਜ਼ਰ ਨਹੀਂ ਸੀ ਹੁੰਦਾ। ਉਹ ਫਿਰ ਨੇਰੇ ਸਵੇਰੇ ਨਿਕਲੇ ਨਾ, ਜਿਹੜੇ ਅੰਦਰ ਵੀ ਰਹਿ ਗਏ ਸੀ ਨਾ, ਜਿਹੜੇ ਬਾਬਾ ਜੀ ਦੀ ਤਾਬਿਆਂ ਦੇ ਬੈਠੇ ਜਾਂ ਕਿੱਦਾਂ ਵੀ ਕੋਈ ਮਤਲਬ ਚੱਲਦਾ ਹੀ ਰਹਿੰਦਾ ਪ੍ਰੋਗਰਾਮ ਤੇ ਦਰਬਾਰ ਸਾਹਿਬ ਦਾ, ਇਹ ਸਾਨੂੰ ਨਹੀਂ ਪਤਾ ਲੱਗਾ। ਲੰਮੇ ਪੈ ਕੇ ਵਿਚਾਰੇ ਨਿਕਲੇ ਨੇ, ਕਿਸ ਤਰ੍ਹਾਂ ਨਿਕਲੇ ਨੇ। ਅਸੀਂ ਫਿਰ ਬਾਰੀਆਂ ਬੂਹੇ ਬੰਦ ਕਰ ਦਿੱਤੇ ਸੀਗੇ, ਉਹ ਬਾਰੀ ਖੋਲ ਕੇ ਇੰਜ ਕਰਕੇ ਵੇਖਣ ਲੱਗੇ ਸੀ ਤੇ ਗੋਲੀ ਵੱਜ ਗਈ। ਉਸ ਤੋਂ ਬਾਅਦ ਜਦੋਂ ਫੌਜ ਵੱਲੋਂ ਆਪਰੇਸ਼ਨ ਖਤਮ ਕੀਤਾ ਜਾਂਦਾ ਹੈ, ਤੁਸੀਂ ਕਦੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ? ਅਸੀਂ ਦਰਸ਼ਨਾਂ ਲਈ ਆਏ ਹਾਂ ਵੀ ਸਾਨੂੰ ਮੁੱਢੀ ਤਰ੍ਹਾਂ ਉਹ ਨਹੀਂ ਦਿੱਤਾ, ਅਸੀਂ ਸਮਾਸ ਨੂੰ ਵੇਖਣ ਆਏ ਹਾਂ। ਕੋਈ 8-9 ਤਰੀਕ ਦੀ ਗੱਲ ਹੋਏਗੀ, ਹਫ਼ਤਾ ਬਾਅਦ ਆਏ, ਹਫ਼ਤੇ ਬਾਅਦ ਆਏ, ਹਫ਼ਤਾ ਲਾ ਲਓ ਵੀ 8-10 ਤਰੀਕ ਬਣ ਜਾ ਸਕਦੀ, ਹਫ਼ਤੇ ਬਾਅਦ ਅਸੀਂ ਆਏ ਬਾਅਦ ਤੇ ਉਹ ਵੀ ਅਸੀਂ 1 ਘੰਟੇ ਵਾਸਤੇ ਵੀ ਆਪਣਾ ਕੱਪੜੇ ਲੈ ਜਾਓ, ਵੀ ਅਸੀਂ ਬਿਲਕੁਲ ਇੰਜ ਗਏ ਆ ਨਾ ਘਰੋਂ ਨਿਕਲ ਕੇ, ਅਸੀਂ ਉੱਤੋਂ ਦੀ ਤੇ ਨਿਕਲੇ ਆ ਤੇ ਬਾਅਦ ਵਿੱਚ ਜਦੋਂ ਅਸੀਂ ਗਹਿਣਾ ਲੈਣ ਆਏ ਨਾ, ਤੁਹਾਨੂੰ ਦੱਸਿਆ ਬੈਗ ਲੈਣਾ, ਉਦੋਂ ਥੋੜੇ ਕੱਪੜੇ ਲੈ ਲਏ, ਉਦੋਂ ਥੋੜੇ ਕੱਪੜੇ ਚੁੱਕੇ ਨੇ, ਪਹਿਲਾਂ ਅਸੀਂ ਕੁਛ ਨਹੀਂ ਚੁੱਕਿਆ। ਅਕਾਲ ਤਖ਼ਤ ਸਾਹਿਬ ਦਾ ਉਹ ਮੰਜ਼ਰ ਤੁਸੀਂ ਦੇਖਿਆ ਜੋ ਅਕਾਲ ਤਖ਼ਤ ਸਾਹਿਬ ਨੂੰ ਖੰਡਰ ਦਾ? ਨਹੀਂ, ਉਹ ਜਿੱਦਣ ਅਸੀਂ ਗਏ ਨਾ 50 ਕਿੰਨੇ ਦਿਨਾਂ ਬਾਅਦ ਗਏ, ਬਾਅਦ ਚ ਅਸੀਂ ਮੈਂ ਮਹੀਨੇ ਬਾਅਦ ਗਈ ਹਾਂ, ਜਦੋਂ ਕੱਢਦੇ ਪਏ ਸੀ, ਸਿਰੀਆਂ ਨਿਕਲੀਆਂ ਨੇ,
ਸੰਖਿਆ ਨਿਕਲੀਆਂ ਨੇ, ਐਂ ਨਿਕਲਿਆ, ਏਦਾਂ ਦੇਖਣ ਗਏ ਆ। ਪਰ ਤੁਹਾਨੂੰ ਪਤਾ ਉੱਦਾਂ ਗੋਲੀਆਂ ਵੀ ਵੇਖ ਕੇ ਆਏ ਕਿੱਥੇ ਕਿੱਥੇ ਵੱਜੀਆਂ ਨੇ, ਕਿੱਦਾਂ ਕਿੱਦਾਂ ਵੱਜੀਆਂ ਸਾਰੀਆਂ ਵੀ ਮੈਂ ਵੇਖੀ ਪਰਿਵਾਰ ਸੀ। ਉਦੋਂ ਇੰਨੀ ਕੁ ਸੰਗਤ ਡਰਦੀ ਸੀ, ਕਿਤੇ ਚਾਂਦੀ ਚੂੰਦੀ ਨਹੀਂ ਸੀ ਜਾ ਬਾਹਰੋਂ ਕੋਈ ਆਉਂਦਾ ਨਹੀਂ, ਜਿਹੜੇ ਸ਼ਹਿਰ ਦੇ ਬੰਦੇ ਉਹ ਹੌਲੀ ਹੌਲੀ ਜਾਂਦੇ ਸੀ, ਵੇਖ ਆਉਂਦੇ ਸੀ। ਜਦੋਂ ਥੋੜਾ ਬਹੁਤਾ ਖੁੱਲਦਾ ਸੀ ਨਾ ਉਦੋਂ। ਬਾਕੀ ਨੁਕਸਾਨ ਬਹੁਤ ਹੋਇਆ। ਜਦੋਂ ਜਾ ਕੇ ਵੇਖਿਆ ਨਾ ਖਾਲਸਾ ਇਹੀ ਸਾਹਿਬ, ਨੁਕਸਾਨ ਹੋ ਗਿਆ ਕਿ ਘਰ ਹੀ ਨਹੀਂ ਰਿਹਾ। ਇੰਨਾ ਵੱਡਾ ਘਰ ਸੀ ਸਾਡਾ, ਐਡਾ ਵੱਡਾ ਘਰ ਸੀਗਾ ਵੀ 84 ਪੌੜੀਆਂ ਸੀ। ਕਿਚਨ ਸਾਡੀ ਬਹੁਤ ਵੱਡੀ ਸੀ, ਕਮਰੇ ਬਹੁਤ ਵੱਡੇ ਵੱਡੇ ਸੀ, ਜਿਸ ਚ ਮਿਆਨੀਆਂ ਪਾਈਆਂ ਸੀ ਉਹਨਾਂ ਨੇ ਵੀ ਛੋਟੀਆਂ ਕਰਨ ਵਾਸਤੇ, ਵੀ ਉਹਦਾ ਭੂਤ ਬੰਗਲਾ ਲੱਗਦਾ, ਇਹ ਛੱਤਾਂ ਛੋਟੀਆਂ ਘਰ ਤੇ ਬਹੁਤ ਵੱਡਾ ਘਰ ਸੀ, ਪਰ ਸਾਡਾ ਘਰ ਹੀ ਨਹੀਂ ਰਿਹਾ। ਜਿਵੇਂ ਮਾਤਾ ਜੀ ਨੇ ਦੱਸਿਆ ਕਿ ਤੁਸੀਂ ਸਿੰਘਾਂ ਵਾਸਤੇ ਲੰਗਰ ਲੈ ਕੇ ਜਾਂਦੇ ਰਹੇ, ਹਾਂਜੀ ਖਿਚੜੀ ਜਾਂ ਦਾਲ ਚੌਲ, ਹਾਂਜੀ। ਕਿਹੋ ਜਿਹੇ ਮਾਹੌਲ 'ਚ ਤੁਸੀਂ ਉਹ ਬਾਲਟੀ ਜਿਹੜੀ ਲੰਗਰ ਦੀ ਲੈ ਕੇ ਜਾਂਦੇ ਸੀ? ਕਿਵੇਂ ਦਾ ਉੱਥੇ ਮਾਹੌਲ ਸੀ ਜਦੋਂ ਤੁਸੀਂ ਉਹਨਾਂ ਤੱਕ ਲੈ ਕੇ ਪਹੁੰਚੇ? ਐਤਵਾਰ, ਨਾ ਸੋਮਵਾਰ ਸੋਮਵਾਰ ਤੇ ਮੰਗਲਵਾਰ 4-5 ਤਰੀਕ ਬਣਦੀ। ਸੋਮਵਾਰ ਤੇ ਮੰਗਲਵਾਰ ਕਾਫੀ ਸੰਗਤ ਨੂੰ ਇਹ ਇਹਨਾਂ ਨੇ ਵੀ ਬਣਾਇਆ ਤੇ ਖਵਾਇਆ। ਜਿਹੜੇ ਘਰ ਆ ਗਏ ਉਹਨਾਂ ਤੇ ਖਾਣਾ ਹੀ ਖਾਣਾ ਸੀ। ਫਿਰ ਵੀ 70-80 ਬੰਦੇ ਹੋ ਹੀ ਗਏ ਸੀ। ਉਹ ਪਾਲ ਵੀ ਹੈਗਾ ਸੀ ਨਾ, ਕਪਾਲ ਕੀ ਉਹਦਾ ਨਾਂ ਸੀ, ਜਿਹੜਾ ਨਾਲ ਦਾ ਸੀ, ਉਹ ਵੀ ਕਾਫੀ ਸੇਵਾ ਕਰਦਾ ਸੀ ਤੁਹਾਡੇ ਨਾਲ। ਪਾਲੀ ਤੁਸੀਂ ਸੰਤਾਂ ਨੂੰ ਵੀ ਮਿਲੇ ਜਦੋਂ ਤੁਸੀਂ ਲੰਗਰ ਲੈ ਕੇ ਗਏ ਹੋ? ਨਹੀਂ, ਉਹ ਕਹਿੰਦੇ ਸੀ ਚੌਪਈ ਸਾਹਿਬ ਦਾ ਪਾਠ ਕਰੋ ਉੱਥੇ ਸਾਰੇ, ਜਿਸੇ ਸ਼ਸਤਰ ਨਹੀਂ ਦੇਖਦੇ ਮਹਾਰਾਜ ਦੇ ਬਹਿ ਕੇ ਸਾਰੇ ਉਸੇ ਪਰੇ ਕੰਧ ਜਿਸੇ ਸ਼ਸਤਰ ਰੱਖਦੇ ਸਵੇਰੇ ਇਕੱਠੇ ਕਰਕੇ, ਉਹ ਉੱਥੇ ਥੱਲੇ ਅਲਮਾਰੀ ਤੇ ਬੈਠੇ। ਤੁਹਾਡਾ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ? ਨਹੀਂ, ਉੱਥੇ ਕੋਈ ਬੋਲਦਾ ਹੀ ਨਹੀਂ, ਪਾਠ ਕਰਦੇ ਤੇ ਸਾਰੇ ਉੱਚੀ ਉੱਚੀ। ਤੇ ਫੌਜ ਵੱਲੋਂ ਤੁਹਾਨੂੰ ਰੋਕਿਆ ਨਹੀਂ ਗਿਆ? ਜਿਵੇਂ ਉੱਥੇ ਜਿਹੋ ਜਿਹਾ ਮਾਹੌਲ ਸੀ ਜੰਗ ਦਾ, ਤੁਸੀਂ ਲੈ ਕੇ ਗਏ ਜਾਂ ਵਾਪਸ ਆ ਰਹੇ ਸੀ, ਰੋਕਿਆ ਹੋਵੇ, ਤੁਹਾਨੂੰ ਪੁੱਛਗਿੱਛ ਹੋਈ ਹੋਵੇ, ਤੁਹਾਡੀ ਗੋਲੀ ਚੱਲੀ ਹੋਵੇ ਉੱਥੇ ਉਸ ਮੌਕੇ ਤੇ, ਕੋਈ ਅਜਿਹਾ ਖਤਰਾ ਨਹੀਂ ਮਹਿਸੂਸ ਕੀਤਾ? ਨਹੀਂ, ਇਹੋ ਜਿਹਾ ਕੋਈ ਨਹੀਂ, ਉਦੋਂ ਨਹੀਂ ਸੀ। ਨਹੀਂ, ਉੱਥੇ ਲੱਗੇ ਹੈ ਹੀ ਨਹੀਂ ਸੀ। ਇਹਨਾਂ ਦੇ ਨਾ ਘਰ ਗਲੀਆਂ ਦੇ ਵਿੱਚ ਵਿੱਚ ਸੀ ਨਾ, ਇਹਨਾਂ ਨੂੰ ਰਸਤੇ ਪਤਾ ਸੀ ਸਾਰੇ ਵੀ ਆਪਣਾ ਘਰ ਬਿਲਕੁਲ ਲਾਗੇ ਹੀ ਲੱਗਦਾ ਸੀ, ਵਿੱਚੋਂ ਵਿੱਚ ਲੰਘ ਜੋ ਤੇ ਵਿੱਚ ਹੀ ਲੱਗਦਾ ਸੀ। ਹੁਣ ਕਾਫੀ ਦੂਰ ਲੱਗ ਗਏ। ਮਤਲਬ ਕਹਿੰਦਾ ਜਦੋਂ ਬਾਜ਼ਾਰ ਟੱਟ ਕੇ ਇੱਕ ਵਾਰੀ ਫੇਰ ਬਣੇ ਆ ਦੁਕਾਨਾਂ ਵੀ ਪਈਆਂ ਸੀਗੀਆਂ, ਕਈਆਂ ਨੇ ਦੁਕਾਨਾਂ ਉਹ ਕਿਰਾਏ ਤੇ ਲੈ ਲਈਆਂ ਛੇਤੀ ਨਾਲ। ਫਿਰ ਉਹ ਦੁਕਾਨਾਂ ਜਿਹੜੀਆਂ ਲੋਕਾਂ ਨੂੰ ਇਹਨਾਂ ਨੇ ਕੁਛ ਅਕਾਲੀਆਂ ਵੱਲੋਂ ਕੁਛ ਸਰਕਾਰ ਵੱਲੋਂ ਇੱਥੇ ਸਾਰੀਆਂ ਅਲਾਟ ਕੀਤੀਆਂ ਸੀਗੀਆਂ ਪੱਠਾ ਮੰਡੀ 'ਚ। ਤੇ ਜਿਨ੍ਹਾਂ ਨੂੰ ਪਤਾ ਲੱਗਦਾ ਜਾਂ ਵੱਡੇ ਵਡੇਰੇ ਜਾਂ ਮਤਲਬ ਕਹਿਣ ਦਾ ਕਿ ਉਸ ਟਾਈਮ ਨੂੰ ਸੰਭਾਲਣ ਵਾਲੇ ਬੰਦੇ ਸੀ, ਉਹਨਾਂ ਨੇ ਤੇ ਕੀਤਾ ਕੰਮ ਵਾਲਾ ਸਾਰਾ। ਇਹ ਸਾਜ ਹੀ ਫਿਰ ਬਾਹਰ ਹੀ ਜਾਂਦੇ ਤੇ ਇਹਨਾਂ ਨੂੰ ਕੁਛ ਕੀਤਾ ਹੀ ਨਹੀਂ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡਾ ਘਰ ਉਸ ਸਮੇਂ ਬਹੁਤ ਉੱਚਾ ਸੀ, ਕਿਉਂਕਿ ਉੱਚੇ ਘਰਾਂ ਦੇ ਉੱਤੇ ਹਮੇਸ਼ਾ ਜੰਗ ਲੜ ਰਹੀਆਂ ਧਿਰਾਂ ਦੀ ਪ੍ਰੈਫਰੈਂਸ ਹੈ ਕਿ ਮੋਰਚਾ ਬਣਾਇਆ ਜਾਵੇ। ਫੌਜ ਵੱਲੋਂ ਵੀ ਜਿਹੜੇ ਮੋਰਚੇ ਕਹਿੰਦੇ ਸੀ ਇਹਨਾਂ ਨੇ ਮੰਨੇ ਨਹੀਂ ਸੀ, ਕਿਉਂਕਿ ਮੇਰੀ ਸੱਸ ਜਿਹੜੀ ਥੋੜੀ ਡਰਪੋਕ ਸੀ ਜ਼ਿਆਦਾ। ਉਹ ਕਹਿੰਦੇ ਸੀ ਫਿਰ ਇੱਥੇ ਮਤਲਬ ਕਹਿੰਦਾ ਅੱਤਵਾਦੀਆਂ ਨੂੰ, ਉਦੋਂ ਅੱਤਵਾਦੀ ਤਾਂ ਨਹੀਂ ਸੀ ਕਹਿੰਦੇ, ਐਵੇਂ ਕਹੀਏ ਇਹਨਾਂ ਨੇ ਬਾਅਦ ਚ ਅੱਤਵਾਦੀ ਕਹਿਣਾ ਸ਼ੁਰੂ ਕੀਤਾ ਵੀ ਜਿਵੇਂ ਹੁਣ ਸਿੱਖ ਸਰਦਾਰ ਕੋਈ ਲੰਘ ਗਿਆ ਤਾਂ ਅੱਤਵਾਦੀ ਕਹਿਤਾ ਉਹਨੂੰ, ਏਦਾਂ ਸੀਗਾ। ਉਦਾਂ ਪਹਿਲਾਂ ਉਹਦੇ ਭਾਈ ਸਿੰਘ ਹੀ ਕਹਿੰਦੇ ਸੀਗੇ, ਭਾਈ ਸਿੰਘ ਵੀ ਆਏ ਨੇ, ਭਾਈ ਸਾਹਿਬ ਆਏ ਨੇ ਤੇ ਇਹਨਾਂ ਦਾ ਆਹ ਕਰੋ ਏਦਾਂ ਕਹਿੰਦੇ ਸੀ। ਇਹ ਤੇ ਅੱਤਵਾਦੀ ਤੇ ਨਾ ਬਾਅਦ ਚ ਬਣਾਇਆ ਨਾ। ਮੇਰੇ ਕੋਲ ਇੱਕ ਵਰਤਾਂਤ ਸਿਰਜਿਆ ਗਿਆ। ਹਾਂ ਮਤਲਬ ਕੋਈ ਸਿੰਘ ਆਏ ਸਨ ਮੋਰਚਾ ਬਣਾਉਣ ਵਾਲੇ? ਹਾਂਜੀ ਕਿਆ ਆਏ ਸੀਗੇ। ਮੇਰੇ ਸਹੁਰਾ ਸਾਹਿਬ ਨੂੰ ਉਹਨਾਂ ਪੁੱਛਿਆ ਵੀ ਸੀਗਾ ਵੀ ਅਸੀਂ ਉੱਪਰ ਵੀ ਜਿਵੇਂ ਉੱਚੀ ਬਿਲਡਿੰਗ ਆ ਸਭ ਤੋਂ, ਅਸੀਂ ਕੁਛ ਕਰ ਸਕੀਏ ਇੱਥੇ, ਵੀ ਅਸੀਂ ਵੀ ਆਪਣਾ ਹਿਫਾਜ਼ਤ ਵਾਸਤੇ ਕੁਛ ਲਾ ਸਕੀਏ। ਬਾਅਦ ਵਿੱਚ ਵੀ ਆਏ ਜਦੋਂ ਇਹ ਕੰਮ ਹੋ ਚੁੱਕਾ ਨਾ। ਬਾਅਦ ਚ ਇੱਕ ਵਾਰੀ ਫੇਰ ਅਟੈਕ ਹੁੰਦਾ, ਉਹ ਬਾਅਦ ਵਿੱਚ ਵੀ ਆਏ। ਬਿਲਡਿੰਗ ਤੇ ਕਾਫੀ ਦੇਰ ਖੜੀ ਰਹੀ ਆ, ਫਿਰ ਬਾਅਦ ਚ ਢਾਈ ਗਏ। ਸਾਰਾ ਆਲਾ ਦੁਆਲਾ ਢੱਟ ਗਿਆ, ਫਿਰ ਖਲੋਤਾ ਸੀ। ਸਾਡੀ ਬਿਲਡਿੰਗ ਖੜੀ ਸੀਗੀ, ਕਾਫੀ ਉੱਚੀ ਸੀਗੀ, ਉਹਨਾਂ ਨੇ ਇਸ ਵਾਸਤੇ ਰੱਖੀ ਹੋਈ ਸੀਗੀ ਕਿ ਇੱਥੇ ਮਤਲਬ ਅਸੀਂ ਵੀ ਓਪੋਜਿਟ ਜਿਵੇਂ ਜਵਾਬੀ ਗੋਲੀ ਦੇ ਸਕੀਏ, ਜਵਾਬੀ ਗੋਲੀ ਮਾਰ ਸਕੀਏ, ਜਾਂ ਕੋਈ ਜਵਾਬੀ ਇਹਨਾਂ ਨੂੰ ਕਰ ਸਕੀਏ। ਏਦਾਂ ਉਹਨਾਂ ਨੇ ਆਪਣੇ ਬਣਾਏ ਹੋਏ ਸੀ, ਰੱਖੇ ਹੋਏ ਸੀ। ਅਸੀਂ ਉੱਥੋਂ ਨਿਕਲ ਆਏ, ਉਹਨਾਂ ਨੇ ਬਿਲਕੁਲ ਸਾਡਾ ਮਕਾਨ ਜਿਹੜਾ ਸੀਗਾ ਫਿਰ ਉਹਨਾਂ ਨੇ ਇਸੇ ਕੰਮ ਨੂੰ ਵਰਤਿਆ ਸੀ। ਅਸੀਂ ਸਾਰੇ ਨਿਕਲ ਆਏ, ਅਸੀਂ ਸਾਰੀ ਫੈਮਲੀਆਂ ਨਿਕਲ ਆਏ ਤੇ ਬਾਅਦ ਚ ਸਾਨੂੰ ਜਾਣ ਨਹੀਂ ਦਿੱਤਾ ਉਹਨਾਂ ਨੇ। ਮੇਰੇ ਫਿਰ ਸਹੁਰਾ ਸਾਹਿਬ ਜਦੋਂ 4 ਫੈਮਲੀਆਂ ਚਲੇ ਗਈਆਂ ਸੀਗੀਆਂ, ਉਹ ਕੁਛ ਟਾਈਮ ਪਾ ਕੇ ਗਈਆਂ। ਤੁਸੀਂ ਦੱਸਿਆ ਕਿ ਤੁਹਾਡੇ ਘਰ ਜਿਹੜੇ ਸੰਗਤ ਠਹਿਰੀ ਹੋਈ ਸੀ ਉਹਨਾਂ ਵਿੱਚੋਂ 2 ਲੋਕਾਂ ਨੂੰ ਤੇ ਸ਼ੂਟ ਕੀਤਾ, ਕੀ ਕਾਰਨ ਬਣਿਆ ਉਹ ਵਾਕਿਆ ਬਾਰੇ ਜ਼ਰੂਰ ਦੱਸੋ। ਉਹ ਸ਼ੂਟ ਇਸ ਵਾਸਤੇ ਉਹਨਾਂ ਨੇ ਕਿਹਾ ਵੀ ਤੁਸੀਂ, ਮੇਰੀ ਸੱਸ ਨੂੰ ਉਹਨਾਂ ਪੁੱਛਿਆ ਵੀ ਤੁਸੀਂ ਇਹ ਦੱਸਣਾ ਵਾ ਕਿ ਮੇਰੇ ਕੀ ਰਿਲੇਸ਼ਨ ਚ ਹੈਗੀ, ਰਿਸ਼ਤੇ ਕੀ ਰਿਲੇਸ਼ਨ ਚ ਆ। ਉਹ ਲਾਈਨ ਲਾ ਕੇ ਪੁੱਛੀ ਜਾਂਦੀ ਸੀ, ਲਾਈਨ ਲਵਾਈ ਸੀ ਪੂਰੀ ਉਹਨਾਂ ਨੇ
ਇਹ ਕੀ ਤੇਰਾ ਲੱਗਦਾ, ਕੀ ਤੇਰਾ ਲੱਗਦਾ, ਇਸ ਤਰ੍ਹਾਂ ਮਤਲਬ ਪੁੱਛਦੇ ਪਏ ਸੀਗੇ। ਤੇ ਉਹ ਸਾਰਿਆਂ ਨੂੰ ਕਹੀ ਜਾਂਦੇ ਸੀ ਕਿ ਤੁਸੀਂ ਆਪਣੇ ਆਪਣੇ ਦੱਸੀ ਜਾਣੇ ਆ ਵੀ ਮਤਲਬ ਆ ਮੇਰਾ ਵਾ। ਕਈ ਵਿੱਚੋਂ ਜਿਹੜੇ ਦਰਬਾਰ ਸਾਹਿਬੋਂ ਆਏ ਸੀ ਉਹਨਾਂ ਨੂੰ ਅਸੀਂ ਵੀ ਨਹੀਂ ਜਾਣਦੇ ਸੀ, ਪਰ ਉਹਨਾਂ ਨੇ ਇਹ ਕਿਹਾ ਸੀ ਸਾਰਿਆਂ ਨੂੰ, ਅੰਦਰ ਖੱਤੇ ਕਹੀ ਜਾਂਦੇ ਸੀਗੇ, ਕਿਸੇ ਨੇ ਇਹ ਨਹੀਂ ਕਹਿਣਾ ਕਿ ਸਾਡਾ ਕੁਛ ਲੱਗਦਾ ਨਹੀਂ ਜਾਂ ਦਰਬਾਰ ਸਾਹਿਬੋਂ ਭੱਜ ਗਏ, ਏਦਾਂ ਨਹੀਂ ਕਹਿਣਾ ਕਿਸੇ ਨੇ। ਤੇ ਏਦਾਂ ਕਹਿਣਾ ਕਿ ਮੇਰਾ ਭਰਾ ਵਾ, ਮੇਰਾ ਭਤੀਜਾ ਹੈ, ਮੇਰੇ ਕੋਲ ਆਇਆ ਸੀ, ਇਸ ਤਰ੍ਹਾਂ ਮਤਲਬ ਕਹਿਣ ਦਾ ਸਾਰਿਆਂ ਨੂੰ ਕਹਿਣਾ। ਉਹ ਦੋ ਜਨਾਨੀਆਂ ਡਰ ਗਈਆਂ, ਉਹਨਾਂ ਨੂੰ ਇਸ ਤਰੀਕੇ ਨਾਲ ਪੁੱਛਿਆ ਉਹਨਾਂ ਨੇ, ਤੇ ਉਹ ਡਰ ਗਈਆਂ ਤੇ ਉਹਨੇ ਕਿਹਾ ਵੀ ਮੈਂ ਨਹੀਂ ਇਹਨਾਂ ਨੂੰ ਜਾਣਦੀ। ਉਹਨਾਂ ਨੇ ਸ਼ੂਟ ਕਰਤਾ ਦੋ ਬੰਦਿਆਂ ਤੇ ਸ਼ੂਟ ਉਹਨਾਂ ਨੇ ਗਾਂ ਛਬਾਲੇ ਵਾਲੇ ਪਾਸੇ ਲੈ ਗਏ ਸੀ, ਉਧਰ ਜਾ ਕੇ ਪਤਾ ਉਹਨਾਂ ਲੱਗਾ। ਨੇ ਸਾਨੂੰ ਕਿਹਾ ਵੀ ਸੀਗਾ ਵੀ ਅਸੀਂ ਤੁਹਾਡੇ ਸਾਹਮਣੇ ਸ਼ੂਟ ਕਰ ਦੇਣਾ, ਵੀ ਝੂਠ ਨਾ ਬੋਲੋ। ਏਦਾਂ ਗੱਲ ਹੋਈ ਸੀਗੀ, ਤਾਂ ਹੀ ਉਹਨਾਂ ਨੇ ਕਿਹਾ ਸੀਗਾ ਵੀ ਅੰਦਰ ਖਾਤੇ ਸਾਰੇ ਕਹੀ ਜਾਂਦੇ ਸੀਗੇ ਵੀ ਤੁਸੀਂ ਕਹਿ ਦੋ ਆ ਮੇਰਾ ਭਰਾ ਲੱਗਦਾ, ਮੇਰਾ ਭਤੀਜਾ, ਮੇਰੀ ਭੈਣ ਲੱਗਦੀ ਹੈ। ਕਾਫੀ ਬੰਦੇ ਤੇ ਸੀ ਗਏ ਸੀਗੇ, ਇੰਨੇ ਬੰਦੇ ਘਰ 'ਚ ਰਹਿਣੇ ਵੀ ਬੰਦੇ ਨੂੰ ਲੱਗਦਾ ਹੀ ਹੈ ਵੀ ਇਹ ਸਾਰੀ ਸੰਗਤ ਹੋ ਸਕਦੀ ਹੈ, ਇਹ ਆਪਣੇ ਘਰ ਦੇ ਜੀ ਥੋੜੀ ਹੋ ਸਕਦੀ। ਤੇ ਅਸੀਂ ਤੇ ਆਪ ਹੀ 5 ਜਣੇ 6 ਜਣੇ ਤੇ ਅਸੀਂ ਆਪ ਹੀ ਸੀਗੇ, ਤੇ ਫਿਰ ਵੀ ਅਸੀਂ ਉਹ ਸੰਗਤ ਨੂੰ ਅਸੀਂ ਆਪਣੇ ਘਰ ਦੇ ਜੀ ਬਣਾ ਕੇ ਅੰਦਰ ਪਨਾਹ ਦਿੱਤੀ ਹੋਈ ਸੀ। ਹੋਰ ਆਸੇ ਪਾਸੇ ਦੇ ਘਰ ਤੁਹਾਡੇ ਆਂਢ ਗੁਆਂਢ ਵੀ ਲੋਕ ਰਹਿੰਦੇ ਹੋਣਗੇ ਸੰਘਣੀ ਵਸੋਂ ਉਸ ਇਲਾਕੇ 'ਚ, ਉਹਨਾਂ ਦੇ ਕਿਸੇ ਦੇ ਨਾਲ ਕੁਛ ਅਜਿਹਾ ਵਾਪਰਿਆ ਹੈ, ਉਹਨਾਂ ਦੇ ਕੀ ਬੀਤੀ ਕੋਈ ਤੁਹਾਨੂੰ ਯਾਦ ਨਹੀਂ ਉਹਨਾਂ ਦੇ ਕਿਸੇ ਨੇ ਮਤਲਬ ਉਹ ਇੱਕ ਤੇ ਅਪਾਹਜ ਹੈਗੇ ਸੀ, ਇੱਕ ਹੈਗਾ ਸੀ ਆਪਣਾ ਗੁਆਂਢੀ ਹੈਗਾ ਸੀ, ਇਹ ਸਾਰੇ ਗਏ ਸੀ ਸ਼ਾਮ ਦੇ ਟਾਈਮ, ਸਾਰੇ ਜਾਂਦੇ ਨੇ ਜੋੜ ਮੇਲਾ ਤੇ ਸ਼ਹੀਦਾਂ ਦੇ ਉੱਤੇ ਛਬੀਲਾਂ ਵਾਲਾ ਟਾਈਮ, ਉਹ ਸਾਰੇ ਕਿਤੇ ਅਗਲੇ ਪਾਸੇ ਵਾਲੇ ਸਾਰੇ ਗਏ ਘਰੋਂ, ਤੇ ਬਜ਼ੁਰਗ ਹੈਗੇ ਸੀ ਘਰ ਦੋ। ਤੇ ਇੱਕ ਮੌਲਕ ਸਿੰਘ ਨੂੰ ਪਤਾ ਨਹੀਂ ਅੰਦਰ ਲੈਟਰੀਨਾਂ ਲੱਗ ਗਈਆਂ, ਜ਼ਿਆਦਾ ਕੀ ਹੋ ਗਿਆ, ਉਹ ਵਿਚਾਰੀ ਮੌਤ ਹੋ ਗਈ। ਇਹਨਾਂ ਨੂੰ ਆਉਣ ਦਿੱਤਾ ਮੁੜ ਕੇ 5-6 ਦਿਨ ਐਕਸ਼ਨ ਤੋਂ ਬਾਅਦ ਜਾ ਕੇ। ਦੋ ਬਜ਼ੁਰਗਾਂ, ਇੱਕ ਬਜ਼ੁਰਗ ਦੀ ਉੱਥੇ ਮੌਤ ਹੋ ਗਈ। ਸੁਰਮਿਆਂ ਦਾ ਕੰਮ ਕਰਦੇ ਸੀ ਉਹ। ਇੱਕ ਨੇ ਚੁੱਕ ਕੇ ਲਿਆਏ ਨੇ, ਉਹ ਜਿਹਦੀ ਵੀ ਮਾਂ ਹੈਗੀ ਸੀ ਉਹਨਾਂ ਨੂੰ ਫਿਰ ਪਾਲੀ ਜਾਂਦੀ ਸੀ, ਚੁੱਕ ਕੇ ਲਿਆਏ ਨੇ, ਇੱਕ ਜਣੇ ਨੂੰ ਬਚਾਇਆ ਇਹਨਾਂ ਚੁੱਕ ਕੇ ਲਿਆਏ, ਕਿਉਂਕਿ ਅੱਗਾਂ ਲੱਗਦੀਆਂ ਵੀ ਬਹੁਤ ਲੱਗ ਸਾਡੇ ਘਰ ਦੇ ਅੱਗ ਲੱਗਦੀ ਸੀ, ਤੇ ਉਹਨੂੰ ਚੁੱਕ ਕੇ ਵੀ ਲਿਆਏ ਵਿੱਚ। ਆਰਮੀ ਦੀ ਕੀ ਮੂਵਮੈਂਟ ਸੀ ਤੁਹਾਡੇ ਘਰ ਵਾਲੇ ਪਾਸੇ, ਤੁਹਾਡੀ ਗਲੀ ਵਾਲੇ ਪਾਸੇ? ਇੱਧਰ ਕੁਛ ਨਹੀਂ ਸੀ, ਇੱਧਰੋਂ ਦੇ ਕਾਲ ਤਖਤ ਤੋਂ ਹਿਸਾਬ ਲਾ ਲਓ ਤੁਸੀਂ। ਹੈਗੇ ਸੀ CRP ਵਾਲੇ ਬੰਦੇ ਹੈਗੇ ਸੀ ਜਿਹੜੇ ਗੱਲ ਨਹੀਂ ਸਮਝਦੇ, ਉਹ ਤੇ ਹੈਗੇ ਸੀ ਕਾਠੀ ਵਾਲੇ ਬਾਜ਼ਾਰ ਸਾਰੇ। ਜਦੋਂ ਮਤਲਬ ਕਿ ਗਾਂ ਆ ਗਏ ਨਾ ਕਾਠੀਆਂ ਵਾਲੇ ਬਾਜ਼ਾਰ, ਇਹ ਬੈਕ ਸਾਈਡ ਤੇ ਘੱਟ ਹੈਗੀ ਸੀ ਮਿਲਟਰੀ ਦਾ, ਇੱਧਰੋਂ ਗੋਲੀ ਬੜੀ ਚੱਲਦੀ ਸੀ। ਗਲੀਆਂ ਨਿੱਕੀਆਂ ਨਿੱਕੀਆਂ ਸੀ, ਉਹ ਗਲੀਆਂ ਦੇ ਵਿੱਚ ਰਹੇ ਹੀ ਨਹੀਂ, ਇਹ ਗਲੀਆਂ 'ਚ ਜਿਹੜੇ ਰਹੇ ਸੀ ਨਾ ਸਿੰਘ ਰਹੇ ਸੀ, ਇਹਨਾਂ ਨੂੰ ਰਸਤੇ ਪਤਾ ਸੀ, ਇਹ ਆਉਂਦੇ ਸੀ। ਉਹ CRP ਵਾਲੇ ਬੰਦਿਆਂ ਨੂੰ ਨਹੀਂ, ਉਹ ਨਹੀਂ ਸੀ ਲੁਕੇ ਉੱਥੇ ਕੋਈ ਨਹੀਂ ਸੀ। ਬਿਲਕੁਲ, ਕਿਉਂਕਿ ਬੜੇ ਸਿੰਘ ਇਦਾਂ ਦੇ ਨੇ ਜਿਹੜੇ ਉੱਥੋਂ ਨਿਕਲੇ ਨੇ ਚਾਰ ਸੰਘਰਸ਼ ਦੇ ਵਿੱਚੋਂ, ਜਨਰਲ ਲਾਭ ਸਿੰਘ ਦਾ ਨਾਮ ਆ, ਬੱਬਰਾਂ ਦੇ ਵੱਡੇ ਨਾਮ ਨੇ ਜਿਹੜੇ ਅੰਦਰੋਂ ਨਿਕਲੇ ਨੇ। ਬਸ ਉਹ ਪਤਾ ਨਹੀਂ ਸਾਡੇ ਵਾਲੇ ਪਾਸੇ ਅਕਾਲ ਸਾਹਿਬ ਪਾਸੇ ਜਿਹੜਾ ਨਿਕਲਿਆ ਨਾ, ਜਿਹਨੇ ਆਣ ਕੇ ਸਾਨੂੰ ਦੱਸਿਆ ਵਾ, ਉਹਦਾ ਨਾਮ ਮੈਨੂੰ ਨਹੀਂ ਪਤਾ। ਉਹਨੇ ਇੱਕ ਬਜ਼ੁਰਗ ਆਇਆ ਸੀਗਾ, ਉਹ ਅਕਾਲ ਸਾਹਿਬ ਕਰਦਾ ਹੀ, ਰਹਿਰਾਸ ਸਾਹਿਬ ਕਰਦਾ ਹੁੰਦਾ ਸੀ। ਉਹ ਬਜ਼ੁਰਗ ਨੇ ਆਣ ਕੇ ਸਾਨੂੰ ਦੱਸਿਆ ਕਿ ਸੰਤ ਚੜਾਈ ਕਰਦੀਆਂ ਨੇ ਐਸੇ। ਉਹ ਕੀ ਨਾਂ ਸੀ ਜਦ ਦੱਸਣਾ, ਉਹ ਅਕਾਲ ਤਖਤ ਦਾ ਜਥੇਦਾਰ ਵੀ ਰਿਹਾ ਸੀ, ਮੋਹਨ ਸਿੰਘ ਹੁੰਦਾ ਸੀ, ਸ਼ਹੀਦੀ ਪਾ ਗਏ ਨੇ ਸਾਨੂੰ, ਉਹਨਾਂ ਨੇ ਦੱਸਿਆ। ਮੋਹਨ ਸਿੰਘ ਇੱਥੇ ਅਕਾਲ ਤਖਤ ਦਾ ਜਥੇਦਾਰ ਸੀ, ਅਰਦਾਸ ਕਰਦੇ ਸੀ, ਰਹਿਰਾਸ ਵੀ ਕਰਦੇ ਸੀ। ਤੇ ਉਹ ਮਤਲਬ ਚੰਗੇ ਵੱਡੇ ਉਹਦੇ ਤੇ ਗਏ, ਹੈਡ ਗ੍ਰੰਥੀ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਵੱਡੇ। ਕਿਰਪਾਲ ਸਿੰਘ ਦੇ ਸਾਡੇ ਇੱਥੇ ਆ ਗਏ ਸੀ। ਕਿਰਪਾਲ ਸਿੰਘ ਤੇ ਮੈਂ ਜਾਣਦੀ ਹਾਂ ਵੈਸੇ ਉਹਨਾਂ ਨੂੰ, ਉਹਨਾਂ ਨੇ ਤੇ ਸਗੋਂ ਉੱਥੇ ਪਰਿਕਰਮਾ 'ਚ ਖਲੋ ਕੇ ਕਿਹਾ ਸੀ ਨਾ ਵੀ ਲੋਕੀ ਸੰਗਤ ਆਵੇ ਦਰਬਾਰ ਸਾਹਿਬ। ਇੱਥੇ ਪ੍ਰੀਤਮ ਸਿੰਘ ਨਾਂ ਸੀ, ਇੱਥੇ ਕੁਛ ਨਹੀਂ। ਪ੍ਰੀਤਮ ਸਿੰਘ ਬੜੇ ਸ਼ਰੀਫ, ਉਹ ਸਾਈਕਲ ਤੇ ਆਉਂਦੇ ਹੁੰਦੇ ਹਿਸਾਬ ਲਾ ਲਓ। ਉਹਨਾਂ ਨੇ ਤੁਹਾਨੂੰ ਉਹ ਫਿਰ ਮੈਂ ਲੈ ਕੇ ਨਾ ਚੌਂਕੀ ਸਾਹਿਬ ਦੇ ਨਾਲ ਹੀ ਘਰ, ਉਹ ਫਿਰ ਉਦੋਂ ਇਕੱਠੇ ਹੀ ਚਲੇ ਗਏ ਸਾਰੇ। ਬੜਾ ਕੰਮ ਸੀ ਲੋਕਾਂ ਦਾ ਉੱਧਰ, ਬਹੁਤ ਕੰਮ ਸੀਗਾ। ਮੇਨ ਮਾਰਕੀਟ ਸੀ ਸਾਡਾ ਵੱਡੀ, ਅਕਾਲ ਤਖਤ ਸਾਹਿਬ ਦੇ ਪਿੱਛੇ ਹੀ ਸੀ ਸਾਰੀ, ਇੱਥੋਂ ਲੈ ਗਏ ਤੇ ਉਹ ਪਾਪੜਾਂ ਵਾਲੇ ਬਾਜ਼ਾਰ ਤੱਕ ਹੁੰਦੀ, ਸਾਰਾ ਸੌ ਦਾ ਮਾਲ ਇੱਥੋਂ ਜਾਂਦਾ ਹੁੰਦਾ। ਸਾਡਾ ਤਾਂ ਆਪਣਾ ਹੀ ਬੜਾ ਕੰਮ ਸੀਗਾ, ਇੰਨਾ ਕੰਮ ਸੀਗਾ ਲੱਡੂਆਂ ਦਾ, ਤੇ ਉਹ ਬਸ ਉਸੇ ਦਿਨ ਤੋਂ ਫੇਲ ਹੋ ਗਿਆ ਸਮਝ, ਉਸੇ ਦਿਨ ਤੋਂ ਹੀ ਫੇਲ ਹੋਇਆ। ਐਕਸ਼ਨ ਤੋਂ ਬਾਅਦ ਕਿਸੇ ਨੇ ਕੀਤਾ ਹੀ ਨਹੀਂ। ਉਹ ਜਿਹੜਾ ਕੰਮ ਪਿਆ ਸੀਗਾ, ਜਿਹੜੇ ਖਾਣ ਵਾਸਤੇ ਲੱਡੂ ਬਣੇ ਸੀ ਜਾਂ ਸੇਵੀਆਂ ਬਣੀਆਂ ਪਈਆਂ ਸੀ, ਉਹ ਸਾਰੀਆਂ ਸੀ ਸੰਗਤ ਨੂੰ ਖਵਾਈਆਂ ਬਾਅਦ ਚ। ਬਈ ਅਜੇ ਐਤਵਾਰ ਰਾਤੀ ਸਵੇਰੇ, ਸੋਮਵਾਰ ਸਵੇਰੇ ਜੇ ਇਹ ਕੰਮ ਹੋ ਗਿਆ, ਤੇ ਪਾਪਾ ਜੀ ਨੇ ਭੱਠੀ ਲਾਈ ਸੀ ਉਸ ਟਾਈਮ। ਉਹ ਚੀਜ਼ਾਂ ਦੇ ਮੇਲਾ ਜਿਹਾ ਜੋੜ ਦਾ ਮੇਲਾ, ਉਹਦੇ ਸੇਵੀਆਂ ਤੇ ਦਾਲ ਤੇ ਨਾਲ ਬਣਾ ਮੋਟੀ ਸੇਵੀ ਤੇ ਬਰੀਕ। ਉਹ ਅੱਗੋਂ ਚੁੱਕਿਆ ਨਹੀਂ, ਪੰਕਾਰਾਂ ਨੇ ਨਹੀਂ ਚੁੱਕਿਆ ਕੁਛ ਸਮਾਨ, ਫਿਰ ਸਾਰਾ ਸਮਾਨ ਅੰਦਰ ਆਣ ਕੇ ਤੇ ਜੋ ਅਸੀਂ ਸੰਗਤ ਦੇ ਵਿੱਚ ਅਸੀਂ ਵਰਤਾਇਆ ਤੇ ਖਵਾਇਆ ਉਹਨਾਂ ਨੂੰ। ਫਿਰ ਬਾਅਦ ਚ ਜਦੋਂ ਬੱਤੀ ਪਾਣੀ ਦਾ ਚੱਕਰ ਪਾਤਾ ਨਾ ਇਹਨਾਂ ਨੇ, ਬੱਤੀ ਪਾਣੀ ਤੋਂ ਅਸੀਂ ਇੰਨੇ ਤੰਗ ਹੋਏ ਨਾ, ਫਿਰ
ਉਹ ਤੁਹਾਨੂੰ ਪਤਾ ਫਲਸ਼ਾਂ ਦੂਜੀਆਂ ਹੀ ਨਹੀਂ ਸੀ, ਪਾਣੀ ਦੀਆਂ ਫਲਸ਼ਾਂ ਇਹ ਵੀ ਕੀ ਕਰਨਗੀਆਂ। ਨਹੀਂ ਪਾਣੀ ਕੱਢਦੇ ਥੱਲੇ ਥੱਲਿਓਂ ਕੱਢਿਆ ਸੀ, ਪਰ ਉਹ ਚੀਜ਼ ਥੋੜੀ ਹੋ ਸਕਦੀ ਇੰਨੀ ਸੰਗਤ ਦੇ ਵਿੱਚ। ਜੂਨ ਦਾ ਮਹੀਨਾ ਹੋਵੇ, ਪਾਣੀ ਤੇ ਮਿੰਟ ਮਿੰਟ ਬਾਅਦ ਚਾਹੀਦਾ। ਨਹਾਉਣ ਧੋਣ ਦੇ ਇੱਕ ਪਾਸੇ ਰਹਿ ਗਿਆ, ਪੀਣ ਵਾਸਤੇ ਪਾਣੀ ਨਹੀਂ ਸੀ। ਇਹਨਾਂ ਦਿਨ ਬਹੁਤ ਔਖੇ ਦੇਖੇ ਨੇ। ਮੈਂ ਤੇ ਸਾਰਾ ਕੁਛ ਜੋ ਅੱਖਾਂ ਅੱਗੇ ਲੈ ਗਈ ਤੇ ਜੋ ਦੇਖਿਆ ਨਾ, ਕਿ ਅਸੀਂ ਬਚ ਕੇ ਕਿੱਦਾਂ ਨਿਕਲੇ। ਸਾਡੀ ਘਰ ਦੀ ਬਿਲਡਿੰਗ ਏਦਾਂ ਹਿਲਦੀ ਸੀ ਪੂਰੀ। ਨਹੀਂ ਉਹ ਜਦੋਂ ਪੌਣੇ 5 ਵਜੇ ਚੱਲਿਆ ਕਿ ਬੰਮ ਸਵੇਰੇ 5 ਵਜੇ ਕਾਲ ਤਖਤ ਸਾਹਿਬ ਦੇ ਅੱਗੇ, ਉਦੋਂ ਬੜੇ ਜਗਾਰੇ ਚੱਲੇ, ਬਹੁਤ ਜਗਾਰੇ। ਗੋਲੀ ਵੀ ਇੰਨੀ ਚੱਲੀ, ਬਹੁਤ ਜ਼ਿਆਦਾ। ਬਸ ਨਾਲ ਨਾਲ ਚੱਲਦੀ ਗਈ, ਕਦੀ ਮੱਠੀ ਹੋਈ ਨਹੀਂ। ਜੇ 2 ਮਿੰਟ ਕਿਧਰੇ ਪਰ ਉਹੀ ਗੋਲੀ ਮੈਂ ਤੇ ਵੇਖੀ ਨਹੀਂ ਜਿੰਨੀ ਉਹ ਚੱਲੀ ਉਸ ਟਾਈਮ ਤੇ। ਯਾਰ ਲੱਖਾਂ ਦੀ ਗੋਲੀ ਸੋਮਵਾਰ ਚੱਲੀ। ਤੇ ਬਹੁਤ ਜ਼ਿਆਦਾ, ਸਾਰਾ ਦਿਨ ਚੱਲਦੀ ਰਹੀ, ਰਾਤ ਵੀ ਚੱਲਦੀ ਰਹੀ ਹੈ, ਮੰਗਲਵਾਰ ਵੀ ਬਹੁਤ ਚੱਲੀ ਹੈ। ਤੇ ਬੁੱਧਵਾਰ ਜਦੋਂ ਅੱਗਾਂ ਲੱਗੀਆਂ ਉਦੋਂ ਠੰਡ ਪਈ। ਉਹ ਅੱਗਾਂ ਦਾ ਤਾਂ ਲੱਗ ਗਿਆ, ਮੈਨੂੰ ਲੱਗਦਾ ਕਹਿੰਦੇ ਅਸ਼ਤਵਾਈ ਦੀ ਦੁਕਾਨਾਂ ਸੀ, ਉਹ ਨਿਜ਼ਾਮ ਹੈਗੇ ਸੀ ਉਹ ਗਲੇ ਸਾਰਾ। ਉਹ ਬਲ ਗਏ। ਇੱਕ ਵਾਰੀ ਉਹਨਾਂ ਚ ਪੈ ਗਈ ਚੰਗਿਆੜੀ ਤੇ ਉਹ ਸ਼ੁਰੂ ਹੋ ਗਏ, ਤੇ ਉਹਦੇ ਕਰਕੇ ਲੋਕਾਂ ਨੇ ਸੋਚ ਲਿਆ ਕਿ ਖਰੇ ਇੱਥੇ ਹੀ ਆ ਗਏ ਅੱਤਵਾਦੀ, ਸਾਰੇ ਇੱਥੇ ਹੀ ਬੰਬਬਾਰੀ ਹੋਣ ਡਈ ਆ। ਤੇ ਉਹ ਲੋਕ ਭੱਜੇ ਵੀ ਆ, ਕੋਈ ਬਚੇ ਆ, ਕੋਈ ਮਰ ਮੁਰ ਗਏ। ਤੇ ਨੁਕਸਾਨ ਆ, ਬਹੁਤ ਜ਼ਿਆਦਾ ਨੁਕਸਾਨ ਆ। ਉਹਨਾਂ ਦਾ ਹੀ ਬਹੁਤ ਜ਼ਿਆਦਾ, ਜਿਨ੍ਹਾਂ ਦੇ ਗੋਦਾਮ ਸੜੇ ਬਹੁਤ ਜ਼ਿਆਦਾ। ਨਹੀਂ ਤੇ ਸਾਡੇ ਸੱਸ ਸਹੁਰਾ ਬਹੁਤ ਮੰਨਦੇ ਸੀ ਮਹਾਰਾਜ ਨੂੰ, ਤੇ ਇਸ ਵਾਸਤੇ ਇੱਥੇ ਬਚਾ ਸੀ ਸਾਰਾ। ਬੱਚੇ ਬੱਚੇ ਹੀ ਲੈ ਕੇ ਆਇਆ, ਸਹੀ ਨਿਕਲੇ, ਸੇਫ ਨਿਕਲੇ ਆ ਸਾਰੇ। ਹੁਣ ਇਸ ਵੇਲੇ ਮੇਰੀ ਜੀਠ ਨਹੀਂ ਹੈਗੇ ਸਾਰੇ, ਕੋਈ ਨਹੀਂ ਆਉਂਦਾ ਸੀ। ਤੇ ਉਦੋਂ ਅਸੀਂ ਸਾਰੇ ਸਹੀ ਨਿਕਲੇ, ਤੇ ਹੁਣ ਕੋਈ ਆਂਚ ਨਹੀਂ ਆ। ਇਸ ਪਰਿਵਾਰ ਨੇ ਆਪਣੀ ਸਾਰੀ ਹੱਡਬੀਤੀ ਦੱਸੀ ਹੈ, ਕਿਉਂਕਿ ਉਹ ਲੋਕ ਸਨ ਨਾ ਇਹ ਆਰਮੀ ਵਾਲੇ ਪਾਸੇ ਲੜਨ ਵਾਲੇ ਸਨ, ਨਾ ਇਹ ਖਾੜਕੂਆਂ ਵਾਲੇ ਪਾਸੇ। ਇਹ ਆਮ ਲੋਕ ਸਨ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਘਰਾਂ ਦੇ ਵਿੱਚ ਰਹਿਣ ਵਾਲੇ ਸਨ। ਇਹਨਾਂ ਨੇ ਆਮ ਲੋਕ ਜਿੰਨਾ ਕੁ ਕਰ ਸਕਦੇ, ਇੱਕ ਸਿਵਿਲੀਅਨ ਦੇ ਤੌਰ ਤੇ ਇਹਨਾਂ ਨੇ ਸਿੰਘਾਂ ਤੱਕ ਲੰਗਰ ਪਕਾ ਕੇ ਪਹੁੰਚਾਉਣ ਦੀ ਵੀ ਖੇਚਲ ਕੀਤੀ ਆ। 4-5 ਤਰੀਕ ਨੂੰ ਅੰਦਰ ਲੰਗਰ ਦੇ ਕੇ ਵੀ ਆਉਂਦੇ ਰਹੇ ਆ। ਇਹਨਾਂ ਦੇ ਆਪਣੇ ਪਰਿਵਾਰ ਦੇ ਜਿਹੜੇ ਆ 2 ਜੀਆਂ ਨੂੰ ਗੋਲੀ ਲੱਗਦੀ, ਇੱਕ ਇਹਨਾਂ ਦੇ ਚਾਚਾ ਜੀ ਜਿਹੜੇ ਆ ਸ਼ਹੀਦ ਹੁੰਦੇ ਆ, ਲਾਸ਼ ਵੀ ਨਹੀਂ ਮਿਲੀ। ਤੇ ਇੱਕ ਇਹਨਾਂ ਦੀ ਆਪਣੀ ਇਹਨਾਂ ਦੱਸਿਆ ਕਿ ਭਰਜਾਈ, ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਆ। ਤੇ ਕਾਫੀ ਮਾੜੇ ਹਾਲਾਤਾਂ ਦੇ ਵਿੱਚੋਂ ਇਹ ਉੱਥੋਂ ਨਿਕਲਦੇ ਨੇ। ਤੇ ਇਹਨਾਂ ਦੇ ਨਾਲ ਹੀ ਜਿਹੜੀ ਸੰਗਤ ਆ, ਜਿਹੜੀ ਚੌਂਕੀ ਇਹਨਾਂ ਦੱਸਿਆ ਕਿ ਚੌਂਕੀ ਚੜ੍ਹਦੀ ਜਿਹੜੀ ਸੰਗਤ ਆ, ਉਹ ਵੀ ਇਹਨਾਂ ਦੇ ਪਰਿਵਾਰ ਉੱਥੇ ਆ ਗਈ ਇਹਨਾਂ ਦੇ ਕੋਲ ਆਸਰੇ ਵਾਸਤੇ, ਠਾਹਰ ਵਾਸਤੇ। ਤੇ ਉਹਨਾਂ ਦੇ ਵਿੱਚੋਂ 2 ਬੰਦਿਆਂ ਨੂੰ ਇਹਨਾਂ ਦੱਸਿਆ ਕਿ CRP ਨੇ ਪਾਸੇ ਖੜ ਕੇ ਸ਼ੂਟ ਕੀਤਾ ਆ। ਤਾਂ ਇਹ ਉਹ ਵਿਥਿਆ ਆ ਜਿਹੜੇ ਅਜੇ ਇਤਿਹਾਸ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਦੱਬਿਆ ਪਿਆ ਆ। ਹਜੇ 4 ਦਹਾਕੇ ਇਸ ਘੱਲੂਘਾਰੇ ਨੂੰ ਨਹੀਂ ਹੋਏ। ਤਾਂ ਅਨੇਕਾਂ ਹੀ ਅਜਿਹੇ ਲੋਕ ਹੋਣਗੇ, ਅਨੇਕਾਂ ਹੀ ਅਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਵੀ ਇਤਿਹਾਸ ਸਾਂਭਿਆ ਹੈ, ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਆਪਣੇ ਪਿੰਡੇ 'ਤੇ ਹੰਢਾਈਆਂ ਨੇ। ਸਾਡੀ ਕੋਸ਼ਿਸ਼ ਰਹੇਗੀ ਕਿ ਅਜਿਹੇ ਪਰਿਵਾਰਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤਾਂ ਜੋ ਸਾਨੂੰ ਇਸ ਘੱਲੂਘਾਰੇ ਦਾ ਹਰ ਪੱਖ ਸਾਹਮਣੇ ਆ ਸਕੇ। ਜਿੱਥੇ ਲੋਕਾਂ ਦੇ ਜਾਨੀ ਨੁਕਸਾਨ ਹੋਇਆ, ਲੋਕਾਂ ਦੇ ਮਾਲੀ ਨੁਕਸਾਨ ਵੀ ਹੋਇਆ, ਲੋਕਾਂ ਦੇ ਆਪਣੇ ਜੱਦੀ ਪੁਸ਼ਤੀ ਤੁਰੇ ਆਉਂਦੇ ਕਾਰੋਬਾਰ ਉਹ ਵੀ ਗਏ ਆ। ਤੇ ਲੋਕਾਂ ਨੇ ਜੋ ਕੁਝ ਉਹ ਹੰਢਾਇਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।